ਇਮੀਗ੍ਰੇਸ਼ਨ ਆਪਣੇ ਨਾਲ ਜੁੜ ਚੁੱਕੇ ਨੇ ਯੂਐਸ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਟਾਰਨੀ ਜੇ ਟਿਟਕੇਨਾ ਜੀ। ਅਟਾਰਨੀ ਟਿਟਕੇਨਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਟਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਟਕੇਨਾ 415-909-0503। ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਟਾਰਨੀ ਟਿਟਕੇਨਾ ਜੀ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਦੱਸਦੇ ਸੀ ਕਿ ਅੱਜ ਮਾਫੀ ਚਾਹੁੰਦੇ ਹਾਂ, ਕਾਲਸ ਜਿਹੜੀਆਂ ਹੁਣ ਨਹੀਂ ਲੈ ਸਕਾਂਗੇ ਅਤੇ ਅਗਲੀ ਵਾਰੀ ਆਪਾਂ ਕਾਲਸ ਲਵਾਂਗੇ। ਅਤੇ ਨਾਲ ਹੀ ਦੱਸਦੇ ਜਾਈਏ, ਅੱਜ 30 ਤਰੀਕ ਆ ਅਤੇ ਸੰਦਲੀ ਪੈੜਾ ਪ੍ਰੋਗਰਾਮ ਜਿਹੜਾ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ ਦੇ ਦੁਆਰਾ ਫਰੈਜ਼ਨੋ ਦੇ ਜਿਹੜਾ ਸਟੂਡੀਓ ਕੰਪਲੈਕਸ ਆ 2125 ਨਾਰਥ ਬਾਰਟਨ ਐਵਨਿਊ ਜਿਹੜੀ ਪਾਰਕ ਆ, ਉੱਥੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਆ। ਅਤੇ ਆਪਾਂ ਸਭ ਨੂੰ ਇੱਕ ਵਾਰੀ ਫਿਰ ਸੱਦਾ ਦਿੰਦੇ ਹਾਂ, ਜਿਹੜੇ ਵੀ ਜੀ ਰਹਿ ਗਏ ਨੇ ਫਰੈਜ਼ਨੋ ਦੇ ਵਿੱਚ 2125 ਨਾਰਥ ਬਾਰਟਨ ਐਵਨਿਊ, ਇੱਥੇ ਪਹੁੰਚੋ, ਹੁਮਾ ਕੇ ਪਹੁੰਚੋ। ਬਹੁਤ ਹੀ ਸੋਹਣਾ ਪਰਿਵਾਰਕ ਮਾਹੌਲ, ਰੌਣਕ ਜਿਹੜੀ ਆ ਉੱਥੇ ਲੱਗੇਗੀ। 11 ਵਜੇ ਤੋਂ ਲੈ ਕੇ ਅਤੇ ਸ਼ਾਮ ਦੇ 5-6 ਵਜੇ ਤੱਕ ਪ੍ਰੋਗਰਾਮ ਹੋਵੇਗਾ। ਕੋਈ ਟਿਕਟ ਨਹੀਂ ਹੈ, ਫ੍ਰੀ ਐਂਟਰੀ ਆ। ਅਤੇ ਆਓ ਇੰਜੋਏ ਕਰੋ। ਨਿਆਣਿਆਂ ਦੇ ਲਈ ਜੰਪਰਸ, ਬਾਊਂਸ ਹਾਊਸ, ਇੱਦਾਂ ਦੀਆਂ ਚੀਜ਼ਾਂ, ਬਾਕੀ ਹੋਰ ਬਹੁਤ ਸਾਰੇ ਜਿਹੜੀਆਂ ਖੇਡਾਂ ਦੇ ਨਾਲ ਜਿਹੜੀਆਂ ਚੀਜ਼ਾਂ ਆ ਮਨੋਰੰਜਨ ਦੀਆਂ ਜਿਹੜੀਆਂ ਉੱਥੇ ਹੋਣਗੀਆਂ। ਅਤੇ ਅਟਾਰਨੀ ਟਿਟਕੇਨਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਗਵਰਨਮੈਂਟ ਸ਼ਟਡਾਊਨ ਹੋਣ ਜਾ ਰਹੀ ਆ। ਲੱਗ ਇੱਦਾਂ ਹੀ ਰਿਹਾ ਆ, ਅਜੇ ਤੱਕ ਕੋਈ ਲੱਗਦਾ ਨਹੀਂ ਆ ਵੀ ਕੋਈ ਬਿੱਲ ਪਾਸ ਹੋਊਗਾ ਜਿਹੜਾ ਇਸ ਫੈਡਰਲ ਫੰਡਿੰਗ ਨੂੰ ਜਿਹੜਾ ਦੁਬਾਰਾ ਬਹਾਲ ਕਰੂਗਾ। ਜੇ ਨਹੀਂ ਹੁੰਦੀ ਆ ਤਾਂ ਓਬਵੀਅਸਲੀ ਫੰਡਿੰਗ ਜਦੋਂ ਰੁਕਦੀ ਆ ਤਾਂ ਉਸ ਉੱਤੇ ਅਸਰ ਬਹੁਤ ਪੈਂਦਾ ਆ। ਇਮੀਗ੍ਰੇਸ਼ਨ ਸਿੱਧੀ ਫੈਡਰਲ ਦੇ ਅੰਡਰ ਆਉਂਦੀ ਆ, CBP, ਬਾਰਡਰ ਪੈਟਰੋਲ, DHS, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਆ। ਸੋ ਗਵਰਨਮੈਂਟ ਸ਼ਟਡਾਊਨ ਦਾ ਅਸਰ ਜੇ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਦੇਖੀਏ ਜਾਂ ਜੋ ਕੁਛ ਚੱਲ ਰਿਹਾ ਆ ਉਹਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ? ਗਵਰਨਮੈਂਟ ਸ਼ਟਡਾਊਨ ਦਾ ਪਹਿਲਾਂ ਤਾਂ ਇਮੀਗ੍ਰੇਸ਼ਨ ਤੋਂ ਡਿਟੇਲ 'ਚ ਜਾਣ ਤੋਂ ਲੇਟੈਸਟ ਤੁਸੀਂ ਦੱਸੋ ਪਹਿਲਾਂ ਤਾਂ ਕੀ ਜਿਹੜਾ ਮਾਹੌਲ ਆ। ਮੈਂ ਤਾਂ ਹੁਣ ਸੁਣਿਆ ਕਿ 11:45 ਤੇ ਕਹਿੰਦੇ ਮਿਲਣਾ ਵਾ ਉਹਨਾਂ ਨੇ, ਤੇ ਉਹ ਕਹਿੰਦੇ ਯੂਕਰੇਨ ਵਾਲਾ ਜੇ ਗੱਲਬਾਤ ਕੱਢ ਦੋ ਵਿੱਚੋਂ ਦੀ ਤੇ ਹੋ ਸਕਦਾ। ਬਿਲਕੁਲ। ਸੋ ਆਪਣੇ ਜੇ ਸਰੋਤਿਆਂ ਨੂੰ ਅਪਡੇਟ ਆਪਾਂ ਕਰਦੇ ਜਾਈਏ ਗਵਰਨਮੈਂਟ ਸ਼ਟਡਾਊਨ ਦੇ ਉੱਤੇ, ਤਾਂ ਕੱਲ ਇੱਕ ਬਿੱਲ ਲਿਆਂਦਾ ਗਿਆ ਸੀਗਾ ਹਾਊਸ ਰਿਪਬਲਿਕਨਸ ਦੇ ਦੁਆਰਾ, ਜਿਸ ਨੂੰ ਫੇਲ ਹੋ ਗਿਆ। ਉਹਦੇ 'ਤੇ ਪਾਸ ਜਿਹੜਾ ਨਹੀਂ ਹੋਇਆ। ਸਾਰੇ ਡੈਮੋਕ੍ਰੇਟਸ ਤੇ ਕੁਛ ਜਿਹੜੇ ਰਿਪਬਲਿਕਨਸ ਆ, ਖਾਸ ਕਰਕੇ ਜਿਹੜਾ ਫਰੀडम ਕਾਕਸ ਆ, ਉਹਨਾਂ ਨੇ ਉਸ 'ਤੇ ਉਲਟ ਜਿਹੜੀ ਉਹ ਵੋਟ ਪਾਈ। ਕਹਿੰਦੇ ਵੀ ਨਹੀਂ, ਸਾਨੂੰ ਯੂਕਰੇਨ ਵਾਲਾ ਇਹਦੇ ਵਿੱਚ ਨਹੀਂ ਚਾਹੀਦਾ। ਕੈਵਿਨ ਮਕਾਰਥੀ ਹੋਣਾ ਦੇ ਵੀ ਇਸ ਟਾਈਮ ਲੱਤਾਂ ਜਿਹੜੀਆਂ ਆ ਉਹ ਪੂਰੀਆਂ ਖਿੱਚ ਹੋ ਰਹੀਆਂ ਨੇ। ਇੱਕ ਸੈਨੇਟ ਨੇ ਬਿੱਲ ਪਾਸ ਕੀਤਾ ਸੀ ਬਾਈ ਪਾਰਟੀਜ਼ਨ, ਜਿਹੜਾ ਉੱਥੇ ਦੋਨਾਂ ਕਹਿ ਲਓ ਵੀ ਪਾਰਟੀਆਂ ਦੀ ਸਮਰਥਨ ਦੇ ਨਾਲ ਪਾਸ ਹੋਇਆ ਸੀ। ਉਹ ਹਾਊਸ ਦੇ ਵਿੱਚ ਹੁਣ ਦੇਖੋ ਕੀ ਉਸਦਾ ਜਿਹੜਾ ਉਹ ਬਣਦਾ ਆ। ਮਹੀਨੇ ਕੁ ਦੇ ਲਈ ਉਹ ਚਾਹੁੰਦੇ ਸੀਗੇ ਵੀ ਸਰਕਾਰ ਜਿਹੜੀ ਇੱਕ ਵਾਰੀ ਚੱਲਦੀ ਰਹੇ, ਅਦਰਵਾਈਜ਼ ਕੰਮ ਜਿਹੜਾ ਉਹ ਠੱਪ ਹੋ ਸਕਦਾ। ਰਿਪਬਲਿਕਨਸ ਨੂੰ ਬਹੁਤਾ ਜਿਹੜਾ ਮੁੱਦਾ ਇਸ ਟਾਈਮ ਬਣਿਆ ਪਿਆ ਆ ਯੂਕਰੇਨ ਦੀ ਜਿਹੜੀ ਏਡਸ ਆ ਉਸ ਨੂੰ ਲੈ ਕੇ। ਇਹਨਾਂ ਨੇ ਓਵਰਆਲ 30% ਕੱਟਸ ਉਹ ਜਿਹੜੀ ਸਪੈਂਡਿੰਗ ਦੇ ਵਿੱਚ ਸਰਕਾਰ ਦੀ ਉਹ ਲਿਆਂਦੇ ਸੀਗੇ, ਜੋ ਡੈਮੋਕ੍ਰੇਟਸ ਕਹਿੰਦੇ ਆ ਵੀ ਅਸੀਂ ਇਸ ਚੀਜ਼ ਨੂੰ ਨਹੀਂ ਮੰਨ ਰਹੇ ਹੈਗੇ। ਅਤੇ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਐਂਗਲ ਤੋਂ ਕਹਿ ਰਹੇ ਆ, ਦੇਖੋ ਇਹ ਤਾਂ ਬਾਰਡਰ ਦੀ ਫੰਡਿੰਗ ਵੀ ਰੋਕ ਰਹੇ ਆ ਅਤੇ ਨਾਲ ਦੇ ਨਾਲ ਯੂਕਰੇਨ ਦੀ ਹੈਲਪ ਵੀ ਨਹੀਂ ਕਰਨਾ ਚਾਹੁੰਦੇ, ਇਹ ਮਿਲਟਰੀ ਦੇ ਨਾਲ ਵੀ ਧੋਖਾ ਕਰਨਗੇ। ਸੋ ਕਾਫੀ ਕੁਛ ਜਿਹੜਾ ਆ ਇਸ ਟਾਈਮ ਚੱਲ ਰਿਹਾ ਆ। ਅਤੇ ਦੇਖੋ ਹੁਣ ਕੁਛ ਚਿਰਾਂ ਬਾਅਦ ਜੇ ਕੋਈ ਵੋਟ ਹੁੰਦੀ ਆ, ਨਹੀਂ ਹੁੰਦੀ, ਨਹੀਂ ਤਾਂ ਅੱਜ ਦਾ ਦਿਨ ਰਹਿ ਗਿਆ ਜੀ, ਕੁਛ ਘੰਟੇ ਬਚੇ ਆ, ਤੇ ਤਾਂ ਫਿਰ ਸ਼ਟਡਾਊਨ ਦੀ ਤਿਆਰੀ ਹੋਈ ਤਿਆਰੀ ਜੀ। ਸੋ ਜਿਹਨਾਂ ਨੂੰ ਨਹੀਂ ਪਤਾ, ਜਿਹੜੇ ਨਵੇਂ ਆਏ ਆ ਜਾਂ ਨਵੇਂ ਜੁੜੇ ਆ, ਸੋ ਉਹਨਾਂ ਨੂੰ ਕਹਿਣਾ ਕਿ ਇਹ ਵੀ ਇੱਦਾਂ ਵੀ ਕੋਈ ਚੀਜ਼ ਹੁੰਦੀ ਆ ਕਿ ਗਵਰਨਮੈਂਟ ਸ਼ਟਡਾਊਨ ਹੋ ਜਾਂਦੀ ਆ। ਕਿਉਂਕਿ ਜਿਹੜਾ ਇੰਡੀਆ ਵਾ ਉੱਥੇ ਤਾਂ ਜਿਹੜੀ ਸਰਕਾਰ ਆ ਉਹਨਾਂ ਦਾ ਜਿਹੜਾ ਬਜਟ ਬਣਦਾ ਉਹ ਹਮੇਸ਼ਾ ਹੀ ਡੈਫਿਸਿਟ 'ਚ ਹੁੰਦਾ। ਉਹ ਮਤਲਬ ਕਦੀ ਉਹਨਾਂ ਕੋਲ ਪੂਰੇ ਕੰਮ ਕਰਨ ਦੇ ਪੈਸੇ ਨਹੀਂ ਹੁੰਦੇ। ਹਮੇਸ਼ਾ ਜਿਹੜੇ ਉਹਨਾਂ ਦੇ ਪ੍ਰੋਜੈਕਟ ਆ, ਜਿੰਨੀਆਂ ਉੱਥੇ ਲੋੜਾਂ ਸੜਕਾਂ ਮੰਨ ਲਓ ਜੇ $100 ਦਾ ਖਰਚਾ ਆਣਾ ਸਾਲ ਦਾ, ਜੇ ਉਦਾਹਰਨ ਹੋ ਜਾਓ, ਤਾਂ ਪਹਿਲੀ ਗੱਲ ਤਾਂ ਉਹਨਾਂ ਕੋਲ $100 ਨਹੀਂ, ਉਹਨਾਂ ਕੋਲ $50 ਹੀ ਖਰਚਣ ਵਾਲੇ। ਫਿਰ ਜਿਹੜੇ $50 ਆ ਉਹਨੂੰ ਖਰਚਣਾ ਕਿੱਦਾਂ? ਉਹ 'ਚੋਂ ਖਾਣ ਪੀਣ ਵਾਲੇ ਜਿਹੜੇ ਹੈਗੇ ਆ ਕਰਪਸ਼ਨ ਵਾਲੇ, ਉਹ 45 ਲਾ ਲਓ ਤੁਸੀਂ। ਜਿਹੜਾ 5 ਕੁ ਬਚਦਾ ਉਹ ਲੋਕਾਂ ਦੇ ਵਿੱਚ ਅੱਗੇ ਡਿਸਟਰੀਬਿਊਟ ਹੁੰਦਾ। ਅਤੇ ਉਹ 'ਚ ਜਿਹੜੇ ਇਕਨੋਮਿਸਟ ਵੀ ਹੈਗੇ ਆ ਉਹ ਵੀ ਕਹਿੰਦੇ ਕਿ ਪਤਾ ਨਹੀਂ
ਦੇਸ਼ ਚੱਲੀ ਕਿੱਦਾਂ ਜਾਂਦਾ ਰੱਬ ਦੇ ਸਹਾਰੇ। ਇਸ ਆਸਰੇ ਚੱਲਦਾ ਜਾਦੂ ਹੀ ਆ ਕੋਈ ਇਹਨੂੰ, ਮਤਲਬ ਕਿ ਇਹ ਵਾਲੇ ਦੇਸ਼ ਨੂੰ ਚਲਾਉਣਾ ਵੀ। ਤੇ ਹੁਣ ਜਿਹੜਾ ਅਮਰੀਕਾ ਇਹਦਾ ਕੀ ਆ, ਸ਼ਟ ਡਾਊਨ ਦਾ ਕੀ ਹਿਸਾਬ ਕਿਤਾਬ ਹੁੰਦਾ ਕਿ ਜਿਹੜੀ ਕੋਈ ਵੀ ਚੀਜ਼ ਆ, ਕੋਈ ਵੀ ਇੰਸਟੀਟਿਊਸ਼ਨ ਆ, ਆਰਗੇਨਾਈਜੇਸ਼ਨ ਆ, ਉਹਨੂੰ ਚੱਲਣ ਲਈ ਤੁਹਾਨੂੰ ਪੈਸਾ ਚਾਹੀਦਾ। ਬਿਲਕੁਲ ਹੁਣ ਇੰਡੀਆ 'ਚ ਤਾਂ ਆਪਾਂ ਦੇਖਦੇ ਸੀਗੇ, ਉਦੋਂ ਸਾਡੇ ਵੀ ਘਰ ਦੇ ਘੁਰ ਦੇ ਕੰਮ ਕਰਦੇ ਸੀ, ਉੱਥੇ ਤਾਂ ਸਰਕਾਰਾਂ ਕੰਮ ਕਰਾ ਕੇ ਨਹੀਂ ਤਨਖਾਹ ਦਿੰਦੀਆਂ ਸੀਗੀਆਂ ਮੁਲਾਜ਼ਮਾਂ ਦੀਆਂ, ਤਨਖਾਹਾਂ ਰੋਕ ਲੈਂਦੀਆਂ ਸੀਗੀਆਂ 3-3 4-4 ਮਹੀਨੇ। ਉਹਨਾਂ ਦਾ ਫਾਰਮੂਲਾ ਇਹ ਹੁੰਦਾ ਸੀ, ਕੰਮ ਤੇ ਆਓ ਤੇ ਭਾਈ ਤਨਖਾਹ ਜਿਹੜੀ ਆ ਉਹ ਬਾਅਦ 'ਚ ਦੇਵਾਂਗੇ, ਅਜੇ ਸਰਕਾਰ ਦੀ ਤਿਜੋਰੀ ਖਾਲੀ ਹੋ ਗਈ ਹੈ, ਲੋਕਾਂ ਦੇ ਰਿਟਾਇਰਮੈਂਟ ਫੰਡ ਵੀ ਜਿਹੜੇ ਹੈਗੇ ਆ ਅਜੇ ਨਹੀਂ ਮਿਲਣੇ, ਜਾਂ ਲੋਕਾਂ ਨੇ ਜਿਹੜੀ ਰਿਟਾਇਰਮੈਂਟ ਵੀ ਲੈਣੀ ਆ ਉਹਦੇ ਵਿੱਚ ਵੀ ਪੈਸਾ ਕਰਪਸ਼ਨ, ਉਹ 'ਚ ਵੀ ਕਲਰਕਾਂ ਨੂੰ ਪੈਸਾ ਖਿਲਾ ਕੇ ਤੇ ਫਿਰ ਤੁਹਾਡਾ ਜਿਹੜਾ ਰਿਟਾਇਰਮੈਂਟ ਦਾ ਚੈੱਕ ਜਿਹੜਾ ਉਦੋਂ ਵੰਡਦੇ ਹੁੰਦੇ ਸੀਗੇ, ਹੈ ਨਾ, ਇੱਦਾਂ ਦੇ ਹਿਸਾਬ ਕਿਤਾਬ ਸੀਗੇ। ਹੁਣ ਇੱਥੇ ਕੀ ਹਿਸਾਬ ਕਿਤਾਬ ਆ ਕਿ ਬਜਟ ਉਹਨਾਂ ਦੀ ਹੁਣ ਜਿੱਦਾਂ ਹਰ ਸਾਲ ਉਹਨਾਂ ਨੇ ਪਾਸ ਕਰਨਾ, ਆਪਣਾ ਪੈਸੇ ਡਿਸਾਈਡ ਕਰਨੇ ਕਿ ਕਿਹੜਾ ਖਰਚਾ ਕਿੱਥੇ ਐਲੋਕੇਟ ਕਰਨਾ। ਜਿਹੜੀਆਂ ਹੁਣ ਦੋਨੋਂ ਪਾਰਟੀਆਂ ਵਾ ਇਹ ਆਪਸ 'ਚ ਲੜੀਆਂ ਰਹਿੰਦੀਆਂ, ਡੈਮੋਕ੍ਰੈਟ ਤੇ ਰਿਪਬਲਿਕਨ। ਹੁਣ ਕੀ ਹੁੰਦਾ ਕਿ ਜਦੋਂ ਤੁਹਾਡਾ ਆਹ ਵਾਲਾ ਮੌਕਾ ਆ ਜਾਂਦਾ, ਹਰ ਸਾਲ ਦੀ ਗੱਲ ਆ ਇਹ, ਇਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ, ਕਿਉਂਕਿ ਜੇ ਇਹਨਾਂ ਦੇ ਹੁਣ ਕੰਪਰੋਮਾਈਜ਼ ਨਹੀਂ ਹੁੰਦੇ, ਦੋਨੋਂ ਪਾਰਟੀਆਂ ਜੁੜਦੀਆਂ ਨਹੀਂ, ਮੈਜੋਰਟੀ ਨਹੀਂ ਇਹਨਾਂ ਦੀ ਬਣਦੀ, ਜਿੰਨੀ ਰਿਕੁਆਇਰਡ ਵੋਟਿੰਗ ਆ ਉਹਨਾਂ 'ਚ ਇਹ ਪਾਸ ਨਹੀਂ ਹੁੰਦੇ ਬਜਟ ਵਾਲੇ ਬਿੱਲ, ਤੇ ਸਰਕਾਰ ਦਾ ਬਜਟ ਨਹੀਂ ਪਾਸ ਹੁੰਦਾ, ਖੜ ਜਾਂਦੀ, ਮਤਲਬ ਕਿ ਕਿੰਨੇ ਦਾ ਚੈੱਕ ਕੱਟਣਾ ਉਹ ਨਹੀਂ ਪਾਸ ਹੁੰਦਾ। ਤੇ ਇਹਦੇ ਵਿੱਚ ਕੀ ਹੁੰਦਾ ਕਿ ਡਰਟੀ ਗੇਮ ਬੜੀ ਚੱਲਦੀ ਦੋਨੋਂ ਪਾਸੇ। ਉਹਨੇ ਕਹਿਣਾ ਸਾਡਾ ਆਹ ਵਾਲੀ ਚੀਜ਼ ਪਾ ਦਿਓ ਵਿੱਚ, ਉਹਨੇ ਕਹਿਣਾ ਸਾਡੀ ਆਹ ਵਾਲੀ ਚੀਜ਼ ਪਾ ਦਿਓ। ਈਵਨ ਕਈ ਵਾਰੀ ਉਹਨਾਂ ਨੇ ਇਮੀਗ੍ਰੇਸ਼ਨ ਵਾਲੇ ਵੀ ਜਿਹੜੇ ਛੋਟੇ ਮੋਟੇ ਰੂਲ ਆ ਉਹਨੂੰ ਵੀ ਪਾਸ ਕਰਨ ਦੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਬਜਟ ਤਾਂ ਪਾਸ ਕਰਨਾ ਜੇ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਪਾਸ ਕਰਨਾ। ਇਹ ਪਹਿਲਾਂ ਵੀ ਜਿੱਦਾਂ ਨਾਂ ਲੱਗਦਾ ਵਿੱਚ ਉਹ ਕਈ ਗੱਲਾਂ ਜਿਹੜੀਆਂ ਲਿਖਵਾਉਣ ਦੀ ਕੋਸ਼ਿਸ਼ ਕਰਦੇ ਆ। ਹਾਂ, ਇਹਦੇ ਵਿੱਚ ਫਿਰ ਬਲੈਕਮੇਲਿੰਗ ਹੋ ਗਈ ਇੱਕ ਤਰ੍ਹਾਂ ਦੀ, ਪੂਰੀ ਚੱਲਦੀ ਡੀਲ ਚੱਲਦੀ ਉਹਨਾਂ ਦੀ ਕਿ ਇਦਾਂ ਕਰ ਦਿਓ, ਇਦਾਂ ਕਰ ਦਿਓ। ਜਿਹੜੀ ਇੰਡੀਆ ਦੇ ਵਿੱਚ ਕਰਪਸ਼ਨ ਹੈ ਨਾ, ਉਹ ਹੈਗੀ ਆ ਥੱਲੜੇ ਲੈਵਲ ਦੀ, ਜਿੱਤੇ ਸਿਪਾਹੀ ਨੇ ਕਹਿਣਾ ਰੋਕ ਕੇ ਮੋਟਰਸਾਈਕਲ ਤੇ ਕਿ ਤੂੰ ਤਾਂ ਭਾਈ ਹੈਲਮਟ ਨਹੀਂ ਪਾਈ, ਹੈਲਮਟ ਭਾਵੇਂ ਆਪ ਨੇ ਨਾ ਖਰੀਦੀ ਹੋਵੇ ਕਦੀ, ਤੇ ਉਹਨੇ ਕਹਿਣਾ ਉਹ ਪੈਸੇ ਦੇ 100 ਰੁਪਏ ਫਿਰ ਤੈਨੂੰ ਅੱਗੇ ਜਾਣ ਦੇਣਾ। ਉੱਥੇ ਹੈਗੀ ਥੱਲੜੇ ਲੈਵਲ ਦੀ ਕਰਪਸ਼ਨ। ਉੱਥੇ ਉਹ ਕੰਟਰੀ ਦਾ ਜਿਹੜਾ ਮਾਈਂਡ ਸੈਟ ਹੈਗਾ ਉਹ ਹੈਗਾ ਕਿ ਕਿੱਦਾਂ ਦਾਲ ਆ ਲੈਣਾ, ਕਿਹੜੇ ਬੰਦੇ ਨੇ ਕਿਹੜੇ ਉੱਤੇ ਦਾਲ ਆਣਾ, ਉਹ ਉਸੇ ਚੀਜ਼ ਦੇ ਵਿੱਚ ਸਾਰੀ ਮਾਈਂਡ ਸੈਟ ਉਹਨਾਂ ਦਾ ਉੱਥੇ ਲੜੇ ਫਿਰਦੇ ਕਿ ਕਿੱਦਾਂ ਛੋਟੇ ਲੈਵਲ ਤੇ ਕਿੱਦਾਂ ਕਰਪਸ਼ਨ ਕਰਨੀ ਆ, ਗਰੀਬ ਬੰਦੇ ਨੂੰ ਕਿੱਦਾਂ ਤੰਗ ਕਰਨਾ ਵਾ, ਗਰੀਬ ਮਾਰ ਕਿੱਦਾਂ ਕਰਨੀ ਆ। ਹੁਣ ਜਿਹੜੀ ਇੱਥੇ ਦੀ ਕਰਪਸ਼ਨ ਆ, ਇੱਥੇ ਕੀ ਹੈ ਕਿ 70-80% ਜਿਹੜੇ ਲੋਕੀ ਆ ਉਹਨਾਂ 'ਚ ਕੋਈ ਕਰਪਸ਼ਨ ਨਹੀਂ। ਕਿਸੇ ਪੁਲਿਸ ਲੈਣੀ ਤੁਹਾਨੂੰ ਰੋਕ ਕੇ ਕਹਿਣਾ ਕਿ ਤੇਰਾ ਮੈਂ ਚਲਾਨ ਨਹੀਂ ਕੱਟਦਾ, ਤੂੰ ਮੈਨੂੰ ਪੈਸੇ ਦੇ ਦੇ, ਇਦਾਂ ਦੀ ਕਰਪਸ਼ਨ ਇਹ ਵਾਲੇ ਮੁਲਕਾਂ ਦੇ ਵਿੱਚ ਹੈ ਨਹੀਂ। ਜਿਹੜੀ ਇਹਨਾਂ ਦੇ ਮੁਲਕਾਂ ਦੇ ਵਿੱਚ ਕਰਪਸ਼ਨ ਹੈਗੀ ਆ ਕਿ 294 ਬਿਲੀਅਨ ਯੂਕਰੇਨ ਨੂੰ ਜਾਣਾ ਵਾ, ਤੇ ਜਿਹੜੇ ਡਿਫੈਂਸ ਕੰਟਰੈਕਟਰ ਆ ਉਹ ਆ ਉਹਨਾਂ ਨੇ ਆਪਣੀਆਂ ਲੌਬੀਆਂ ਬਣਾਈਆਂ ਹੋਈਆਂ, ਇੰਟਰਸਟ ਗਰੁੱਪ ਆ ਕਿ ਹੁਣ ਜਿਹੜਾ ਮਿਲਟਰੀ ਵਾਲੀ ਇੰਡਸਟਰੀ ਆ ਉਹਦੇ ਕੰਟਰੈਕਟਰ ਜਿਹੜੇ ਕਿੱਦਾਂ ਫੈਡ ਹੋਣੇ ਆ, ਉਹਨਾਂ ਦੇ ਅੱਗੇ ਸਬ ਕੰਟਰੈਕਟਰ ਕਿੱਦਾਂ ਫੈਡ ਹੋਣੇ ਆ। ਬਿਲਕੁਲ ਉਹ ਜਿਹੜਾ ਹੁਣ ਉਹਦੀ ਅਕਾਊਂਟਿੰਗ ਆਡਿਟਿੰਗ ਹੈ ਨਹੀਂ, ਬਾਹਰ ਜਿਹੜਾ ਟ੍ਰਿਲੀਅਨਸ ਆਫ ਡਾਲਰ ਜਿਹੜਾ ਗਾਇਬ ਹੋ ਜਾਂਦਾ ਹੈ ਨਾ। ਸੋ ਮਿਲਟਰੀ ਸਪੈਂਡਿੰਗ ਇਹਨੂੰ ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਕਹਿੰਦੇ ਆ। ਸੋ ਇਹਦੇ ਵਿੱਚ ਜਿਹੜਾ ਐਵਰੇਜ ਜੋ ਹੈਗਾ ਜਿਹੜਾ ਆਮ ਇਨਸਾਨ ਆ, ਉਹ 80% ਜਿਹੜੇ ਲੋਕ ਆ ਉਹ ਕਹਿੰਦੇ ਕਿ ਯਾਰ ਮੈਂ ਬਿਜ਼ੀ ਆ, ਮੈਂ ਆਪਣੀ ਸ਼ਿਫਟ ਲਾਣੀ ਆ, ਮੇਰਾ ਕੰਮ ਰੁਕਦਾ ਵਾ, ਮੈਂ ਸੈਟਰਡੇ ਸੰਡੇ ਆਪਣੀ ਐਂਟਰਟੇਨਮੈਂਟ ਕਰਨੀ ਆ, ਮੈਂ ਬੀਚ ਨੂੰ ਜਾਣਾ ਵਾ। ਸੋ 80% ਲੋਕਾਂ ਨੂੰ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ, ਟਾਈਮ ਨਹੀਂ, ਬਿਜ਼ੀ ਕੀਤਾ ਹੋਇਆ ਲੋਕਾਂ ਨੂੰ ਐਂਟਰਟੇਨਮੈਂਟ ਨਾਲ, ਜੌਬਸ ਦੇ ਨਾਲ, ਸ਼ਿਫਟਾਂ ਦੇ ਨਾਲ। ਉਹ ਕਹਿੰਦਾ ਠੀਕ ਆ, ਉਹ ਆਪਣਾ ਕੰਮ ਚੱਲੀ ਜਾਂਦਾ, ਜ਼ਿੰਦਗੀ ਵਧੀਆ। ਸੋ ਇਹ ਇਹਨਾਂ ਦਾ ਜਿਹੜਾ ਇਕਨੋਮਿਕ ਮਾਡਲ ਜਿਹੜਾ ਹੈਗਾ, ਇਹ ਇਦਾਂ ਨਹੀਂ ਹੈਗਾ ਕਿ ਇਸ ਦੇਸ਼ ਦੇ ਵਿੱਚ ਕਰਪਸ਼ਨ ਨਹੀਂ ਹੈਗੀ, ਇਹ ਦੇਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਕਰਪਸ਼ਨ ਹੈਗੀ ਆ, ਪਰ ਉਹ 80% ਜਿਹੜੇ ਲੋਕ ਆ ਉਹਨਾਂ ਨੂੰ ਡਾਇਰੈਕਟਲੀ ਨਹੀਂ ਇਫੈਕਟ ਕਰਦੀ, ਉਹਨਾਂ ਨੂੰ ਦਿਖਦੀ ਨਹੀਂ। ਪਰ ਅੱਜ ਜਦੋਂ ਹੁਣ ਤੁਸੀਂ ਬਜਟ ਦੀ ਜੇ ਤੁਸੀਂ ਸਾਰਾ ਦੇਖੋ ਕਿ ਖੇਡ ਤਮਾਸ਼ਾ ਚੱਲਦਾ ਕੀ ਪਿਆ ਵਾ ਇੱਥੇ, ਤੇ ਹਰੇਕ ਬੰਦਾ ਆਪਣੇ ਆਪਣੇ ਜਿਹੜੇ ਲੌਬੀਆਂ ਬਣੀਆਂ ਹੋਈਆਂ ਸਾਰੀਆਂ ਨਾ, ਜਿੱਦਾਂ ਹੁਣ ਗਨ ਰਾਈਟਸ ਦਾ ਲੈ ਲਓ, ਉਹਨਾਂ ਨੇ ਆਪਣੀ NRA, ਉਹਨਾਂ ਨੇ ਆਪਣੀ ਲੌਬੀ ਬਣਾਈ ਆ, ਉਹਨਾਂ ਨੇ ਆਪਣਾ ਏਜੰਡਾ ਪੁਸ਼ ਕਰੀ ਜਾਣਾ। ਕਿਉਂ ਪੁਸ਼ ਕਰਨਾ? ਆਫਕੋਰਸ ਗਨਸ ਦੀ ਸੇਲ ਹੋਊਗੀ, ਜਿਹੜੇ ਹੋਰ ਅਦਾਰੇ ਚੱਲਦੇ ਆ, ਉਹ ਮਿਲਟਰੀ ਇੰਡਸਟਰੀਅਲ ਕੰਪਲੈਕਸ, ਫਾਰਮਾਸਿਊਟੀਕਲ, ਮਤਲਬ ਡਾਕਟਰ ਸਭ ਜਾਣੇ, ਮਤਲਬ ਕੋਈ ਵੀ ਇਮਿਊਨ ਨਹੀਂ ਹੈਗਾ। ਇਮੀਗ੍ਰੇਸ਼ਨ ਦੀ ਵੀ ਜੇ ਐਗਜ਼ਾਮਪਲ ਲਓ, ਰੌਲਾ ਜਿੰਨਾ ਮਰਜ਼ੀ ਪਾ ਲਓ, ਪਰ ਜੇ ਹੁਣ ਇਮੀਗ੍ਰੇਸ਼ਨ ਬੰਦ ਹੋ ਗਈ ਤਾਂ ਜੱਜਾਂ ਨੂੰ ਨੌਕਰੀ ਕੌਣ ਦਊਗਾ, ਵਕੀਲਾਂ ਨੂੰ ਨੌਕਰੀ ਕੌਣ ਦਊਗਾ, ਬਾਰਡਰ ਪੈਟਰੋਲ ਵਾਲਿਆਂ ਨੂੰ ਨੌਕਰੀ ਕੌਣ ਦਊਗਾ। ਇੱਦਾਂ ਹੀ ਇਹਨਾਂ ਦੀ ਸੀਗੀ ਡਰੱਗਸ ਔਨ ਵਾਰਸ, ਜਿਹੜੀ ਕਿ ਡਰੱਗ ਔਨ ਵਾਰ ਚਲਾਣੀ, ਵਾਰ ਔਨ ਡਰੱਗਸ ਚਲਾਣੀ, ਡਰੱਗਸ ਔਨ ਵਾਰ ਕਹਿਤਾ, ਵਾਰ ਔਨ ਡਰੱਗਸ ਚਲਾਣੀ ਕਿ ਇਮੀਗ੍ਰੈਂਟਸ ਨੂੰ ਇਹਨਾਂ ਨੂੰ ਟਾਰਗੇਟ ਕਰਨਾ, ਜੇਲ੍ਹਾਂ ਭਰਨੀਆਂ। ਫਿਰ ਜਿਹੜੇ ਜੱਜ ਆ ਉਹਨਾਂ ਨੂੰ ਉਹ ਜਿੱਦਾਂ ਪਨਿਸ਼ਮੈਂਟ ਜ਼ਿਆਦਾ ਦਿੰਦੇ ਆ, ਜੁਵੇਨਾਈਲ ਹੋਮ ਕਿੱਦਾਂ ਭਰਨੇ ਆ, ਕਿ ਐਕਸੈਸਿਵ ਪਨਿਸ਼ਮੈਂਟ, ਕਿ ਜਵਾਕਾਂ ਨੂੰ ਵੀ ਜੱਜ ਜਿਹੜੇ ਆਪਣੇ ਪੈਸੇ ਬਣਾਉਣ ਲਈ ਕਿਕਬੈਕ ਹੁੰਦਾ, ਤੁਹਾਨੂੰ ਪੈਸੇ ਮਿਲਦੇ ਹਨ। ਸੋ ਜਿਹੜੀ ਸਪੈਂਡਿੰਗ ਦਾ ਜਿਹੜਾ ਮਸਲਾ ਹੁੰਦਾ, ਇਹ ਹੁਣ ਹੈਗਾ ਕਿ ਵੱਡੇ ਲੈਵਲ ਦੀ ਕਰਪਸ਼ਨ। ਹੁਣ ਇਹਦੇ ਵਿੱਚ ਕੀ ਹੈ ਕਿ ਸਿੰਘ ਫਸਦੇ ਇਹਨਾਂ ਦੇ ਕਿ ਕਿੱਥੇ ਹੋਣਾ। ਹੁਣ ਇਹਨਾਂ ਦਾ ਸਿੰਘ ਕੀ ਫਸਿਆ ਹੈ ਕਿ ਉਹਦੇ ਕਿ ਹੰਟਰ ਬਾਈਡਨ ਦੀ ਵੀ
ਕਨਸਪੀਰੇਸੀ ਹੁਣ ਇਹ ਵੀ ਨਹੀਂ ਪਤਾ ਲੱਗਦਾ ਅੱਜ ਕੱਲ ਕਿ ਕਨਸਪੀਰੇਸੀ ਥਿਊਰੀ ਕਿਹੜੀ ਆ ਤੇ ਅਸਲੀ ਚੀਜ਼ ਕਿਹੜੀ ਆ, ਕਿਉਂਕਿ ਜਿਹੜੇ ਕਨਸਪੀਰੇਸੀ ਥਿਊਰੀ ਵਾਲੇ ਵੀ ਸੀਗੇ, ਜਿਹਨੂੰ ਪਹਿਲਾਂ ਕਹਿੰਦੇ ਸੀ ਇਹ ਨੱਟ ਕੇਸ ਆ, ਇਹ ਕੁਝ ਵੀ ਬੋਲਦੇ ਰਹਿੰਦੇ ਹਨਾ, ਹੁਣ ਉਹ ਵੀ ਸਮਾਰਟ ਹੋ ਗਿਆ, ਉਹਨਾਂ ਦੇ ਵੀ ਹੁਣ ਖਬਰਾਂ ਇਦਾਂ ਦੀਆਂ ਹੁੰਦੀਆਂ ਕਿ ਬਿਨਾਂ ਉਹ ਫਾਇਰ ਤੋਂ ਸਮੋਕ ਨਹੀਂ ਛੱਡਦੇ, ਉਹਨਾਂ ਦੇ ਵੀ ਤੁਸੀਂ ਪੜੋ ਤਾਂ ਤੁਹਾਨੂੰ ਲੱਗਣਾ ਕਿ ਯਾਰ ਕੁਛ ਨਾ ਕੁਛ ਹੈਗਾ ਇੱਥੇ ਹਨਾ। ਜਿੱਦਾਂ ਹੁਣ ਇਹਦਾ ਬਾਈਡਨ ਦੇ ਆਪਣੇ ਰਿਸ਼ਤੇਦਾਰ ਜਿਹੜੇ ਹੈਗੇ ਉਹ ਡਿਫੈਂਸ ਕੰਟਰੈਕਟਰ ਦੇ ਵਿੱਚ ਇਨਫਰਾਸਟ੍ਰਕਚਰ ਬਿਲਡਿੰਗ ਦੇ ਵਿੱਚ ਇੱਕ ਸਕੂਲ ਬਣਾਉਣੇ ਆ, ਹਸਪਤਾਲ ਬਣਾਉਣੇ ਆ, ਬਾਹਰਲੇ ਦੇਸ਼ਾਂ 'ਚ ਬਿਲਕੁਲ ਮਦਦ ਸਹੀ। ਕਰਨੀ, ਹੂੰ। ਨਰੇਟਿਵ ਚਲਾਉਣਾ ਕਿ ਯੂਕਰੇਨ ਰਸ਼ੀਆ ਦਾ ਰੌਲਾ, ਤੇ ਉਹ ਸਾਰੇ ਦੇ ਕਰਕੇ ਹੁਣ ਰਿਪਬਲਿਕਨਸ ਨੇ ਕਿਹਾ ਕਿ ਯੂਕਰੇਨ ਵਾਲਾ ਜਿਹੜਾ ਬਿੱਲ ਆ ਉਹਨੂੰ ਕੱਢ ਦਿਓ। ਹੂੰ। ਪਰ ਨਾਲ ਇਦਾਂ ਕਿ ਵਿੱਚ ਹੋਰ ਇਮੀਗ੍ਰੇਸ਼ਨ ਦਾ ਮੁੱਦਾ ਆ ਗਿਆ, ਸੋ ਇਹਨਾਂ ਦੇ ਸਿੰਘ ਹੁਣ ਫਸੇ ਹੋਏ ਆ। ਤੇ ਮੈਨੂੰ ਹੁਣ ਭਾਜੀ ਆંકੜਾ ਸਹੀ ਤਾਂ ਨਹੀਂ ਪਤਾ ਕਿ ਕਿੰਨੀ ਵਾਰੀ ਸਰਕਾਰ ਬੰਦ ਹੋਈ ਆ, ਪਰ ਮੈਨੂੰ ਇਹ ਜ਼ਰੂਰ ਪਤਾ ਕਿ 15 ਸਾਲਾਂ ਜਿਹੜਾ ਮੈਂ ਆਇਆ 2 ਵਾਰੀ ਸਰਕਾਰ ਇਦਾਂ ਦੀ ਬੰਦ ਹੋਈ ਸੀ, ਕਈ ਵਾਰੀ ਤਾਂ ਮਹੀਨੇ ਵੀ ਸਰਕਾਰ ਜਿਹੜੀ ਪੂਰੀ ਓਬਾਮਾ ਬੰਦ। ਵੇਲੇ ਗਿਆ ਸੀ ਅਫੋਰਡੇਬਲ ਕੇਅਰ ਐਕਟ ਵੇਲੇ, ਉਦੋਂ ਮੈਨੂੰ ਲੱਗਦਾ ਦਸੰਬਰ ਤੋਂ ਜਨਵਰੀ ਫਰਵਰੀ ਤੱਕ 2-2.5 ਮਹੀਨੇ ਬੰਦ ਰਹੀ ਸੀਗੀ, 50 ਦਿਨ ਤੋਂ ਵੱਧ ਹੀ ਰਹੀ ਸੀਗੀ ਉਦੋਂ। ਉਹਦੇ ਵਿੱਚ ਹੁਣ ਤੁਹਾਨੂੰ ਡਿਟੇਲ ਸਾਰੀ ਦੱਸਾਂਗੇ ਕਿ ਕਿਹੜੀਆਂ ਏਜੰਸੀਆਂ ਕਿੱਦਾਂ ਜਿਹੜੀਆਂ ਕੰਮ ਕਰੂਗੀਆਂ ਜਾਂ ਨਹੀਂ ਕਰੂਗੀਆਂ। ਸਰਕਾਰ ਸ਼ਟਡਾਊਨ ਦਾ ਹੁਣ ਜਿਹੜਾ ਸੁਣ ਰਿਹਾ ਉਹ ਕਹਿੰਦਾ ਮੈਨੂੰ ਇਹਨਾਂ ਕੀ ਫਰਕ ਪੈਂਦਾ। ਫਰਕ ਇਹ ਪੈਂਦਾ ਕਿ ਹੁਣ ਜਿਹੜਾ ਬੰਦਾ 10 ਸਾਲ ਤੋਂ ਆਪਣੀ ਤਰੀਕ ਦਾ ਇੰਤਜ਼ਾਰ ਕਰ ਰਿਹਾ ਸੀਗਾ, ਉਹਦੀ ਪੋਸਟਪੋਨ ਹੋ ਕੇ ਹੁਣ ਜਿਹੜੀ ਅਗਲੇ ਮਹੀਨੇ ਪੈਣੀ ਆ ਅਕਤੂਬਰ ਦੇ ਵਿੱਚ, ਉਹ ਤਾਂ ਪਹਿਲਾਂ ਹੀ ਰੋ ਰਿਹਾ ਸੀਗਾ ਯਾਰ ਮੇਰੀ ਤਰੀਕ ਬੜੀ ਲੇਟ ਪਾਤੀ, ਹੁਣ ਪੈਣੀ ਆ। ਹੁਣ ਸਰਕਾਰ ਸ਼ਟਡਾਊਨ ਆ ਤੇ ਫਿਰ 3 ਸਾਲ ਹੋਰ ਅੱਗੇ ਐਡ ਕਰ ਲਓ ਤੇ ਬਸ ਤੁਹਾਡਾ ਕੋਈ ਚੱਲਣਾ ਨਹੀਂ, ਜੱਜ ਉੱਥੇ ਹੋਣਾ ਨਹੀਂ, ਵਕੀਲ ਦੀ ਕੋਈ ਮਰਜ਼ੀ ਪੁੱਛਣਾ ਨਹੀਂ ਉਹਨਾਂ ਨੇ। ਸੋ ਸਰਕਾਰ ਸ਼ਟਡਾਊਨ ਹੋ ਗਈ ਤੇ ਤਰੀਕਾਂ ਤੁਹਾਡੀਆਂ ਜਿਹੜੀਆਂ ਆਟੋਮੈਟਿਕਲੀ ਉਹਨਾਂ ਨੇ 2-3 ਸਾਲ ਅੱਗੇ ਪਾਤੀਆਂ। ਸੋ ਇਹ ਤਾਂ ਅਰਦਾਸ ਕਰੋ ਵੀ ਭਾਈ ਗਵਰਨਮੈਂਟ ਸ਼ਟਡਾਊਨ ਨਾ ਹੋਵੇ, ਨਹੀਂ ਤਾਂ ਕੰਮਕਾਜ ਜਿੱਦਾਂ ਜੇ ਭਾਜੀ ਦੱਸ ਰਹੇ ਕੰਮ ਕਿੱਥੇ ਦਾ ਕਿੱਥੇ ਜਿਹੜਾ ਉਹ ਚੱਲ ਜਾਣਾ ਆ। ਇੱਕ ਲੇਟੈਸਟ ਅਪਡੇਟ ਇਹੀ ਆ ਵੀ ਹੁਣ ਇੱਕ ਜਿਹੜੇ ਬਿੱਲ ਲਿਆ ਰਹੇ ਨੇ ਰਿਪਬਲਿਕਨਸ, ਇਹ ਡੈਮੋਕ੍ਰੇਟਾਂ ਦੇ ਲਈ ਵੀ ਔਖਾ ਹੋਊਗਾ ਉਸ ਦੇ ਉੱਤੇ ਫੈਸਲਾ ਲੈਣਾ, ਕਿਉਂਕਿ ਇਸ ਦੇ ਵਿੱਚ ਡਿਜ਼ਾਸਟਰ ਦੇ ਲਈ ਇਹਨਾਂ ਨੇ ਮਨੀ ਰੱਖੀ ਆ ਪਰ ਯੂਕਰੇਨ ਵਾਲੀ ਨਹੀਂ ਹੈਗੀ। ਪਰ ਡੈਮੋਕ੍ਰੇਟਸ ਤੇ ਰਿਪਬਲਿਕਨਸ ਦੇ ਜਿੱਦਾਂ ਸਿੰਘ ਫਸੇ ਆ, ਉਹਦੇ ਵਿੱਚ ਹੁਣ ਦੇਖਣਗੇ ਵੀ ਅੱਗੇ ਕੀ ਹੁੰਦਾ ਆ। ਘੰਟੇ ਕੁਛ ਕੁ ਰਹਿ ਗਏ ਨੇ, ਬਰਨਿੰਗ ਦਾ ਮਿਡਨਾਈਟ ਆਇਲ ਜਿੰਦਾ ਆਖਦੇ ਆ ਵੀ ਅਖੀਰਲੇ ਮਿੰਟਾਂ ਦੇ ਵਿੱਚ, ਲਾਸਟ ਆਵਰ ਦੇ ਵਿੱਚ, 11th ਆਵਰ ਦੇ ਵਿੱਚ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਆ ਤੇ ਲੈਟਸ ਸੀ ਕੀ ਹੁੰਦਾ ਆ। ਹਾਊਸ ਦੀ ਡੈਮੋਕ੍ਰੇਟ ਲੀਡਰਸ਼ਿਪ ਨੇ ਡਿਸਾਈਡ ਨਹੀਂ ਕੀਤਾ ਵੀ ਉਹ ਵੋਟ ਨੂੰ ਵਿਪ ਕਰਨਗੇ। ਉਹਦਾ ਮਤਲਬ ਇਹ ਵੀ ਹੁੰਦਾ ਆ ਵੀ ਡੈਮੋਕ੍ਰੇਟਸ ਨੂੰ ਖੁੱਲ੍ਹ ਆ, ਕੋਈ ਹੱਕ 'ਚ ਵੀ ਪਾ ਸਕਦਾ ਤੇ ਕੋਈ ਅਗੇਂਸਟ ਵੀ ਪਾ ਸਕਦਾ। ਜੇ ਵਿਪ ਕਰਦੇ ਆ ਵੋਟ, ਉਹਦੇ ਵਿੱਚ ਬੇਸਿਕਲੀ ਉੱਤੋਂ ਹੁੰਦੇ ਸਖਤੀ ਨਾਲ ਆਰਡਰ ਵੀ ਭਾਈ ਜਿੱਦਾਂ ਪਾਰਟੀ ਲਾਈਨ ਕਹਿੰਦੀ ਆ ਉਹਦੇ ਹਿਸਾਬ ਨਾਲ ਤੁਸੀਂ ਵੋਟ ਜਿਹੜੀ ਆ ਉਹ ਪਾਉਣੀ ਆ। ਸੋ ਮੈਂਬਰਸ ਦੇ ਉੱਤੇ ਉਹਨਾਂ ਨੇ ਛੱਡਤਾ ਆ ਵੀ ਤੁਸੀਂ ਪੜ੍ਹੋ ਤੇ ਦੇਖੋ ਵੀ ਇਹਦੇ ਹੱਕ 'ਚ ਪਾਉਂਦੇ ਆ ਜਾਂ ਤੁਸੀਂ ਅਗੇਂਸਟ ਪਾਉਂਦੇ ਆ। ਪਰ ਵੈਰੀ ਸਲਿਮ ਚਾਂਸਿਸ ਆ ਵੀ ਗਵਰਨਮੈਂਟ ਸ਼ਟਡਾਊਨ ਨਹੀਂ ਹੋਊਗੀ, ਬਹੁਤੇ ਚਾਂਸਿਸ ਜਿਹੜੇ ਸ਼ਟਡਾਊਨ ਦੇ ਆ। ਤੇ ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਅਟਾਰਨੀ ਟਿਰਕੀਆਨਾ ਭਾਜੀ ਵੀ ਕਿੱਦਾਂ ਇਸ ਦੇ ਉੱਤੇ ਅਸਰ ਪਊਗਾ ਇਮੀਗ੍ਰੇਸ਼ਨ ਦੇ ਪ੍ਰੋਸੈਸਿਸ ਦੇ ਉੱਤੇ, ਕਿੱਦਾਂ ਦਾ ਅਸਰ ਆ, ਕਿਉਂਕਿ ਇਮੀਗ੍ਰੇਸ਼ਨ ਦਾ ਜਿਹੜਾ ਸਾਰਾ ਹੀ ਕੰਮਕਾਜ ਆ ਉਹ ਫੈਡਰਲ ਸਰਕਾਰ ਦੇ ਅੰਡਰ ਆਉਂਦਾ। ਜੀ ਬਿਲਕੁਲ। ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਹੋਰ ਦੱਸਣੀ, ਇਮੀਗ੍ਰੇਸ਼ਨ ਦੀ ਕਿਸੇ ਨਾਲ ਸਰਕਾਰੀ ਮੁਲਾਜ਼ਮ ਨਾਲ ਗੱਲ ਕਰਨ ਦੇ ਸੀਗੇ ਤੇ ਸਰਕਾਰੀ ਮੁਲਾਜ਼ਮ ਤੋਂ ਜੇ ਪੁੱਛੋ ਉਹ ਕਹਿੰਦਾ ਕੋਈ ਨਹੀਂ ਕਰ ਦੋ ਸ਼ਟਡਾਊਨ, ਕਿਉਂਕਿ ਸਰਕਾਰ ਸ਼ਟਡਾਊਨ ਹੋਣੀ ਆ, ਮਹੀਨਾ ਉਹਨਾਂ ਨੂੰ ਕੰਮ ਤੇ ਨਹੀਂ ਜਾਣਾ ਪੈਣਾ ਤੇ ਜਿਹੜਾ ਇਹਨਾਂ ਦਾ ਰੂਲ ਉਹ ਇਹ ਹੈ ਕਿ ਜਦੋਂ ਇਹਨਾਂ ਨੇ ਕੰਮ ਤੇ ਆਣਾ ਇਹਨਾਂ ਨੂੰ ਬੈਕਵੇਜ ਮਿਲਣੀ ਹੈ, ਸਾਰੀ ਪੈਸੇ ਸਾਰੇ ਮਿਲ ਜਾਣੇ ਉਦੋਂ, ਪੈਸੇ ਪੂਰੇ ਮਿਲਣੇ ਆ। ਹੁਣ ਜਿਹੜਾ ਸਰਕਾਰੀ ਕਰਮਚਾਰੀ ਆ ਉਹ ਤਾਂ ਚਾਹੁੰਦਾ ਵਾ ਕਿ ਸ਼ਟਡਾਊਨ ਹੋਵੇ। ਮੈਂ ਜੇ ਸਰਕਾਰੀ ਮੁਲਾਜ਼ਮ ਹੋਵਾਂ ਮੈਂ ਵੀ ਇਹੀ ਚਾਹੂੰਗਾ। ਤੁਹਾਡੇ ਤੋਂ ਹੁਣ ਕਰਾ ਹੋਆ ਉਹ ਕਹਿੰਦੇ 5-6 ਮਹੀਨੇ ਬੰਦ ਰਵੇ ਤਾਂ ਵਧੀਆ ਹੈ, ਘੱਟ ਕੰਮ ਕਰਨਾ ਤੇ ਜਿਹੜਾ ਦੂਜਾ ਬੰਦਾ ਪ੍ਰਾਈਵੇਟ ਵਾਲਾ ਜਾਂ ਆਮ ਬੰਦਾ ਨਾ, ਜਦੋਂ ਉਹਨੂੰ ਇੱਥੇ ਮੁੱਦਾ ਛੇੜਦੇ ਆ ਟੈਕਸ ਪੇਅਰ ਸਪੈਂਡਿੰਗ ਦਾ ਨਾ, ਟੈਕਸ ਪੇਅਰ ਕਿ ਟੈਕਸ ਪੇਅਰ ਦੇ ਪੈਸੇ ਤੁਹਾਡੇ ਪੈਸੇ ਲੱਗਣੇ, ਇਦਾਂ ਲੱਗਣੇ ਉਦਾਂ ਲੱਗਣੇ। ਹੁਣ ਟੈਕਸ ਪੇਅਰ ਬੜਾ ਔਖਾ ਜਿਹੜਾ ਇੱਕ ਆਮ ਬੰਦਾ ਤੇ ਸਰਕਾਰੀ ਬੰਦਾ ਜਦੋਂ ਉਹਨੂੰ ਕਹਿ ਰਿਹਾ ਕਿ ਲੈ ਬਈ ਮੈਂ ਤਾਂ ਹੁਣ ਮੇਰੀਆਂ ਛੁੱਟੀਆਂ ਮਹੀਨੇ ਦੀਆਂ ਤੇ ਤੂੰ ਹੁਣ ਕੰਮ ਤੇ ਵੀ ਜਾਣਾ ਤੇ ਤੇਰੇ ਤੋਂ ਟੈਕਸ ਕੱਟਣਾ ਉਹਨਾਂ ਨੇ ਤੇ ਤੇਰੇ ਪੈਸਿਆਂ ਨਾਲ ਮੇਰੀ ਸੈਲਰੀ ਦੇਣੀ ਆ, ਉਹ ਬੰਦਾ ਬੜਾ ਔਖਾ ਹੁਣ ਕਿ ਆਹ ਕੀ ਚੱਕਰ ਆ। ਉਹ ਕਹਿੰਦੇ ਕੰਮ ਕਰਾਓ ਇਹਨਾਂ ਕੋਲ ਜੇ ਸੈਲਰੀ ਦੇਣੀ ਆ, ਸ਼ਟਡਾਊਨ ਛੋਡਣ ਵਾਲਾ ਡਰਾਮਾ ਨਾ ਕਰੋ ਆਪਣਾ, ਹਨਾ। ਸਹੀ ਗੱਲ। ਆਮ ਬੰਦੇ ਨੂੰ ਇਹਦਾ ਕੀ ਫਾਇਦਾ, ਸਾਨੂੰ ਕੋਈ ਟੈਕਸ ਪੇਅਰ ਦਾ ਸਾਡਾ ਕੋਈ ਪੈਸਾ ਨਹੀਂ, ਐਂਡ ਆਫ ਦਾ ਡੇ ਸਾਰਿਆਂ ਨੂੰ ਉਨੀਆਂ ਸੈਲਰੀਆਂ ਮਿਲ ਜਾਣੀਆਂ, ਆਪਣੇ ਇਹਨਾਂ ਦੇ ਤਮਾਸ਼ੇ ਆ, ਰਾਈਟ। ਸੋ ਜਿਹੜਾ ਇੱਕ ਐਵਰੇਜ ਬੰਦਾ ਉਹ ਕਹਿੰਦਾ ਕਿ ਇਹ ਨਾਟਕ ਨਾ ਕਰੋ, ਫਟਾਫਟ ਤੁਹਾਨੂੰ ਕੰਮ ਕਰਨ ਲਈ ਆਪਾਂ ਇਲੈਕਟ ਕੀਤਾ ਵਾ ਤੇ ਵੋਟਾਂ ਜਿਹੜੀਆਂ ਆਪਣੀਆਂ ਉਹ ਪਾਓ ਸਹੀ ਤਰੀਕੇ ਨਾਲ। ਸੋ ਅੱਜ 11:45 ਤੇ ਇਹਨਾਂ ਨੇ ਮਿਲਣਾ ਵਾ ਵਾਸ਼ਿੰਗਟਨ DC ਦੇ ਵਿੱਚ ਤੇ ਐਕਚੁਅਲਿਟੀ ਇਹਦੀ ਕੀ ਹੁੰਦੀ ਆ ਕਿ ਇਹਨਾਂ ਨੂੰ ਆਪ ਨੂੰ ਵੀ ਇਹਨਾਂ ਨੂੰ ਕੁਛ ਇਹ ਵੀ ਅੱਗੋਂ ਜਿੱਦਾਂ ਕਹਿ ਲਓ ਕਟਪੁਤਲੀ ਆ ਕਿਸੇ ਦੀ, ਇੱਥੇ ਦੀਆਂ ਜਿਹੜੇ ਸਰਕਾਰਾਂ ਉਹ ਵੀ ਮਾਊਥ ਪੀਸ ਹੀ ਹੁੰਦੇ ਆ ਤੇ ਪਿੱਛੋਂ ਦੀ ਜਿਹੜੇ ਸਾਰੇ ਬਿੱਲਾਂ ਬੁੱਲਾਂ ਦੇ ਫੈਸਲੇ ਆ ਕੀ ਆ ਡੀਲਾਂ ਡੂਲਾਂ, ਇਹਨਾਂ ਦੇ ਲੌਬੀ ਜਿਹੜੇ ਇੰਟਰਸਟ ਗਰੁੱਪ ਆ ਉਹੀ ਕਰਦੇ ਆ।
ਜੀ। ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਮਾਫ਼ੀ ਆ। ਅਗਲੇ ਵੀਕ ਜਿਹੜੀ ਉਹ ਆਪਾਂ ਕਾਲਸ ਲਵਾਂਗੇ, ਕੰਟੀਨਿਊ ਕਰਾਂਗੇ, ਪਰ ਅੱਜ ਜਿਹੜੀਆਂ ਕਾਲਸ ਨਹੀਂ ਹੋਣਗੀਆਂ। ਸੋ ਕੀ ਲੋਕ ਐਕਸਪੈਕਟ ਕਰਨ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਜਦੋਂ ਸ਼ਟਡਾਊਨ ਹੁੰਦੇ ਆ? ਵਰਕ ਪਰਮਿਟ ਦਾ ਵੀ ਮਸਲਾ ਲੋਕਾਂ ਦਾ ਹੁੰਦਾ ਆ, ਜੀ ਫੈਮਿਲੀ ਪਟੀਸ਼ਨ ਵਾਲੇ ਵੀ ਵਿਚਾਰੇ ਰੋ ਰਹੇ ਹੁੰਦੇ ਆ, ਅਸਾਈਲਮ ਵਾਲੇ ਵੀ ਜਿਹੜੇ ਆ ਉਹ ਰੋ ਰਹੇ ਆ। ਸੋ ਸਾਰੇ ਪਾਸੇ ਲੋਕ ਤਾਂ ਪਹਿਲਾਂ ਹੀ ਪਰੇਸ਼ਾਨੀਆਂ 'ਚ ਆ, ਬੈਕਲੌਗ ਤੋਂ ਪਰੇਸ਼ਾਨ ਆ। ਕੀ ਐਕਸਪੈਕਟ ਕਰਨ? ਜੀ ਸੋ ਜਿਹੜੀ ਇਹਨਾਂ ਦੀ ਡੈਡਲਾਈਨ ਆ ਪਾਸ ਕਰਨ ਦੀ, ਜਿਹੜਾ ਸਟਾਪ ਗੈਪ ਸਪੈਂਡਿੰਗ ਬਿੱਲ, ਕੀ ਕਹਿੰਦੇ ਜੇ ਪੂਰੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਮਹੀਨੇ ਕੁ ਦਾ ਪੈਸੇ ਪਾ ਦਿਓ ਹਨਾ, ਕਿ ਨਵੰਬਰ ਤੱਕ ਸਾਡਾ ਚੱਲ ਪਵੇ ਸਰਕਾਰ। ਹੂੰ, ਹੂੰ, ਹੂੰ। ਸੋ ਅੱਜ ਸਤੰਬਰ 30 ਉਹਨਾਂ ਦਾ ਜਿਹੜਾ ਸੀਗਾ ਆਖਰੀ ਦਿਨ ਆ। ਅੱਜ ਜੋ ਜੇ ਹੋ ਗਿਆ ਹੋ ਗਿਆ, ਨਹੀਂ ਤਾਂ ਅਕਤੂਬਰ 1 ਤੋਂ ਕੱਲ ਤੋਂ ਜਿਹੜੀ ਸਰਕਾਰ ਆ ਸ਼ਟਡਾਊਨ ਆ ਹੈਨਾ। ਤੇ ਇਹ ਜਿਹੜੀ ਸ਼ਟਡਾਊਨ ਆ ਹੁਣ ਇਦਾਂ ਨਹੀਂ ਕਿ ਸਾਰੇ ਹੀ ਉਹਨਾਂ ਨੇ ਬੰਦ ਕਰਤਾ, ਪੁਲਿਸ ਵੀ ਉਹਨਾਂ ਨੇ ਵਾਪਸ ਬੁਲਾ ਲਈ, ਫਿਰ ਤਾਂ ਨੇਰ ਪੈ ਜਾਊਗਾ ਹੈਨਾ। ਅੱਛਾ, ਫੇਰ ਪੈ ਜਾਊਗਾ, ਇਹ ਸਹੀ ਤਾਂ ਗੱਲ। ਲੋਕਾਂ ਨੇ ਵੀ ਵੇਟ ਕਰਨਾ ਕਿ ਅਕਤੂਬਰ 1 ਨੂੰ ਫਿਰ ਮਾਲ ਜਾ ਕੇ ਲੁੱਟੀਏ। ਹੂੰ, ਇਹ ਉਹ ਤਾਂ ਪੁਲਿਸ ਦੇ ਮੋਹਰੇ ਨਹੀਂ ਡਰਦੇ, ਜਦੋਂ ਬੰਦੀ ਹੋ ਗਈ ਫਿਰ ਕੀ ਹੋਊ? ਤੇ ਫੈਡਰਲ ਗਵਰਨਮੈਂਟ ਸ਼ਟਡਾਊਨ ਨੇ ਕਈ ਜਿਹੜੇ ਹੈਗੇ ਆ ਜਿਹੜੇ ਐਸੈਂਸ਼ੀਅਲ ਆਪਰੇਸ਼ਨਸ ਹੈਗੇ ਨੇ, ਜਿਹੜੇ ਸੇਫਟੀ ਸਿਕਿਉਰਿਟੀ ਵਾਲੇ, ਉਹ ਜੀ, ਕਦੀ ਜੀ। ਨਹੀਂ ਸ਼ਟਡਾਊਨ ਹੋਣੇ। ਹੂੰ। ਇੰਨਾ ਵੀ ਨਹੀਂ, ਮਤਲਬ ਗਰੀਬ ਮੁਲਕ ਇੰਨਾ ਕਿ ਤਿਜੋਰੀ 'ਚ ਇਹਨਾਂ ਦੇ ਪੈਸਾ ਰਹੂਗਾ ਹਮੇਸ਼ਾ ਕਿ ਇੱਕ ਐਸੈਂਸ਼ੀਅਲ ਸੌਰੀ ਇਹਦੇ ਵਿੱਚ ਮੈਂ ਇਹਦੇ ਨਾਲ ਹੀ ਐਡ ਕਰਦਾ, ਜਿਹੜਾ TSA ਵਾਲੇ ਆ, ਤੁਹਾਡਾ ਟਰੈਵਲ ਔਖਾ ਹੋ ਸਕਦਾ, ਬੰਦ ਨਹੀਂ ਹੋਣਾ ਬੰਦ ਉੱਥੇ। ਨਹੀਂ ਹੋਣਾ। ਹਾਂ, EMPLOYEE ਘਟ ਜਾਣਗੇ, ਲੰਬੀਆਂ ਲਾਈਨਾਂ ਹੋਣਗੀਆਂ। ਸੋ ਕੱਲ ਤੋਂ ਜਿਨ੍ਹਾਂ ਨੇ ਚਾਹੇ ਡੋਮੈਸਟਿਕਲੀ ਜਾਂ ਇੰਟਰਨੈਸ਼ਨਲੀ ਟਰੈਵਲ ਕਰਨਾ ਆ, ਉਹ ਭਾਈ 2-2 ਘੰਟੇ ਹੋਰ ਅਰਲੀ ਜਾਇਓ, ਸਮਾਂ ਉੱਥੇ ਜ਼ਿਆਦਾ ਲੱਗ ਸਕਦਾ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਆ। ਹਾਂਜੀ, ਕੰਟੀਨਿਊ ਕਰੋ ਭਾਜੀ। ਜੀ। ਤੇ US ਇਮੀਗ੍ਰੇਸ਼ਨ ਪ੍ਰੋਸੈਸ ਕਈ ਸਾਰਾ ਜਿਹੜਾ ਇਹਦੇ ਵਿੱਚ ਇਫੈਕਟ ਹੋਣੇ ਆ। ਮੋਟੇ ਤੌਰ ਤੇ ਜਿਹੜੀ ਏਜੰਸੀਆਂ ਹੈਗੀਆਂ ਉਹ ਪੈਸੇ ਜੇ ਉਹਨਾਂ ਨੂੰ ਫੈਡਰਲ ਗਵਰਨਮੈਂਟ ਵੱਲੋਂ ਮਿਲਦੇ ਆ, ਤੇ ਉਹ ਵਾਲੇ ਜਿਹੜੇ ਏਜੰਸੀਆਂ ਉਹ ਬੰਦ ਹੋ ਜਾਣੀਆਂ। ਫੋਰ ਐਗਜ਼ਾਮਪਲ US ਡਿਪਾਰਟਮੈਂਟ ਆਫ ਲੇਬਰ ਜਿਹੜੀ ਏਜੰਸੀ ਹੈਗੀ ਆ, ਉਹ ਇਫੈਕਟ ਹੋ ਗਈ ਹੈ ਨਾ, ਕਿਉਂਕਿ ਉਹਨੂੰ ਕੋਈ ਫੀਸ ਨਹੀਂ ਭੇਜਦਾ, ਉਹਦੀ ਕੋਈ ਫਾਈਲਿੰਗ ਫੀ ਨਹੀਂ ਹੁੰਦੀ। ਇਹ ਜਿਹੜੀ US ਡਿਪਾਰਟਮੈਂਟ ਆਫ ਲੇਬਰ ਆ, ਇਹ ਨਾਨ ਐਸੈਂਸ਼ੀਅਲ ਫੰਕਸ਼ਨ 'ਚ ਆ ਜਾਂਦਾ, ਕਿਉਂਕਿ ਇਹ ਸੇਫਟੀ ਸਿਕਿਉਰਿਟੀ ਨਹੀਂ ਲੋਕਾਂ ਨੂੰ ਕਰਦੀ। ਇਹਨਾਂ ਦੇ ਸਿਰਫ ਆਹੀ ਕਿ ਲੇਬਰ ਸਰਟੀਫਿਕੇਸ਼ਨਾਂ, ਜਿਹੜੇ EMPLOYMENT ਬੇਸ ਗ੍ਰੀਨ ਕਾਰਡ ਪ੍ਰੋਸੈਸ ਹੈਗੇ ਆ, ਪਰਮ ਜਿਹਨੂੰ ਕਹਿੰਦੇ ਆ ਆਪਾਂ, ਹੂੰ। LCA ਜਿਹਨਾਂ ਨੇ H1B ਫਾਈਲ ਕਰਨਾ, ਉਹਨਾਂ ਨੂੰ LCA ਲੇਬਰ ਕੰਡੀਸ਼ਨ ਐਪਲੀਕੇਸ਼ਨ ਫਾਈਲ ਕਰਨੀ ਪੈਂਦੀ ਹੈ। ਸੋ ਇਹ ਜਿਹੜਾ ਸਾਨੂੰ ਕਈ ਵਾਰੀ ਇਮੀਗ੍ਰੇਸ਼ਨ ਲਾਇਰ ਨੂੰ ਡਿਪਾਰਟਮੈਂਟ ਆਫ ਲੇਬਰ ਨਾਲ ਕੋਆਰਡੀਨੇਟ ਕਰਨਾ ਪੈਂਦਾ, ਕਿਉਂਕਿ ਉਹ ਡਿਪਾਰਟਮੈਂਟ ਆਫ ਲੇਬਰ ਸਾਨੂੰ ਦੱਸਦਾ ਕਿ ਕਿੰਨੀ ਸੈਲਰੀ ਤੁਹਾਡੀ ਜਿਹੜੀ ਹੋਣੀ ਚਾਹੀਦੀ ਆ। ਇਹ H1B ਦਾ ਪ੍ਰੋਸੈਸ ਹੋ ਗਿਆ, ਗ੍ਰੀਨ ਕਾਰਡ ਦਾ ਪ੍ਰੋਸੈਸ ਹੋ ਗਿਆ, ਡਿਪਾਰਟਮੈਂਟ ਆਫ ਲੇਬਰ ਦੱਸਦਾ। ਤੇ ਇਹ ਪ੍ਰੀਵੇਲਿੰਗ ਵੇਜ ਵਗੈਰਾ ਕਿ ਕਿੰਨੀ ਸੈਲਰੀ ਹੋਣੀ ਚਾਹੀਦੀ, ਕਿਹੜਾ ਲੈਵਲ ਹੋਣਾ ਚਾਹੀਦਾ, ਤੇ ਟੈਂਪਰੇਰੀ ਇੰਪਲੋਇਮੈਂਟ ਸਰਟੀਫਿਕੇਸ਼ਨਸ, ਇਦਾਂ ਦੇ ਜਿਹੜੇ ਕਈ ਸਾਰੇ ਫੰਕਸ਼ਨ ਹੈਗੇ ਉਹ ਡਿਪਾਰਟਮੈਂਟ ਆਫ ਲੇਬਰ ਕਰਦਾ। ਇਹਨਾਂ ਦਾ ਇੱਕ ਸਿਸਟਮ ਹੁੰਦਾ, ਫਲੈਗ ਸਿਸਟਮ ਹੁੰਦਾ। ਤੇ ਜਿਹੜਾ ਕੋਈ ਸੁਣ ਰਿਹਾ H1B ਵਾਲਾ, ਕਈ ਲਿਮਿਟਿਡ ਆਡੀਅנס ਸਾਡੀ ਪਰ ਹੈਗੀ ਇਹਦੇ ਵਿੱਚ। ਸੋ ਉਹਦੇ ਵਿੱਚ ਕੀ ਹੁੰਦਾ ਕਿ ਫਲੈਗ ਸਿਸਟਮ ਜਿਹੜਾ ਨਾ, ਉਹਨੂੰ ਇਹ ਡਿਸੇਬਲ ਕਰ ਦਿੰਦੇ ਆ। ਮਤਲਬ ਕਿ ਤੁਸੀਂ ਨਾ H1B ਫਾਈਲ LCA ਫਾਈਲ ਕਰ ਸਕਦੇ ਆ, ਤੇ ਨਾ ਹੀ ਤੁਸੀਂ ਆਪਣਾ ਜਿਹੜਾ LCA ਨੂੰ ਵਿਊ ਕਰ ਸਕਦੇ ਆ, ਫਲੈਗ ਸਿਸਟਮ 'ਚ ਲੌਗਇਨ ਕਰ ਸਕਦੇ ਆ। ਸੋ ਜਿਹਨਾਂ ਨੇ H1B ਟ੍ਰਾਂਸਫਰ ਕਰਨਾ ਵਾ, ਉਹ ਵਾਲੇ ਸਿਸਟਮ 'ਚ ਹੈਗੇ ਆ, ਤਾਂ ਅੱਜ ਆਪਣੇ ਲਾਇਰ ਨੂੰ ਕਾਲ ਕਰਕੇ ਡਾਊਨਲੋਡ ਕਰ ਲਓ। ਇਹ ਹੁਣ ਪਤਾ ਨਹੀਂ ਕਿੰਨੀ ਦੇਰ ਛੱਡ ਰਹਿਣੀ ਹੈ। ਇਹਦਾ ਹੁਣ ਨੁਕਸਾਨ ਕੀ ਹੁੰਦਾ ਕਿ ਮੰਨ ਲਓ ਕਿ ਕਿਸੇ ਦੀ ਨੌਕਰੀ ਚਲ ਜਾਂਦੀ ਹੈ, ਉਹ ਨਵੀਂ ਨੌਕਰੀ ਲੱਭਦਾ, ਤੇ ਉਹਨੂੰ ਜਿੱਦਾਂ H1B ਵਾਲਾ ਬੰਦਾ, ਉਹਨੂੰ ਸਭ ਤੋਂ ਪਹਿਲਾਂ ਲੇਬਰ ਕੰਡੀਸ਼ਨ ਐਪਲੀਕੇਸ਼ਨ LCA ਫਾਈਲ ਕਰਨਾ ਹੁੰਦਾ ਫਲੈਗ ਸਿਸਟਮ 'ਚ ਜਾ ਕੇ EMPLOYER ਦੇ ਥਰੂ। ਤੇ ਉਹ ਜਦੋਂ ਸਿਸਟਮ ਹੀ ਬੰਦ ਰਹੂਗਾ, ਸੋ ਕੀ ਹੈ ਕਿ ਉਹ ਬੰਦਾ ਜਿਹੜਾ ਹੈਗਾ ਆਪਣਾ H1B ਫਾਈਲ ਨਹੀਂ ਕਰ ਸਕਦਾ, ਉਹ ਵਿਚਾਰਾ ਲੇ ਆਫ ਹੀ ਰਹੂਗਾ ਹੈ ਨਾ। ਤੇ ਅੱਗੇ ਇਮੀਗ੍ਰੇਸ਼ਨ ਉਹਦਾ ਜਿਹੜਾ ਦਿਨ, ਜਿਹੜੇ 60 ਦਿਨ ਕਾਊਂਟ ਹੋਈ ਜਾਊਗੇ, ਜਿਹੜੀ ਉਹਨਾਂ ਨੂੰ ਫਲੈਕਸੀਬਿਲਿਟੀ ਮਿਲਦੀ ਆ। ਤੇ ਹੁਣ ਇਹਦੇ ਵਿੱਚ ਸਿਰਫ ਜਿਹੜੀ ਵੇਖਣ ਵਾਲੀ ਚੀਜ਼ ਇਹੀ ਹੈ ਕਿ ਕੀ ਇਹ ਲੇ ਆਫ ਦਾ ਜਿਹੜਾ ਸਰਕਮਸਟੈਂਸ ਆ, ਜੇ ਮੰਨ ਲਓ ਹੁਣ 30 ਦਿਨ ਸ਼ਟਡਾਊਨ ਰਹਿੰਦੀ ਆ, ਕੀ ਸਿਸਟਮ ਇਹ 30 ਦਿਨ ਜਿਹੜੇ ਵਾਪਸ ਉਹਨਾਂ ਨੂੰ ਐਕਸੈਪਸ਼ਨ ਦਿੰਦਾ, ਫਲੈਕਸੀਬਿਲਿਟੀ ਦਿੰਦਾ ਕਿ ਨਹੀਂ ਦਿੰਦਾ। ਸੋ ਡਿਪਾਰਟਮੈਂਟ ਆਫ ਲੇਬਰ ਜਿਹੜਾ ਹੈਗਾ, ਜਿਹੜੇ ਵੀ ਵੀਜ਼ਾ ਐਪਲੀਕੇਸ਼ਨ ਹੈਗੇ ਆ, ਵਰਕਰਾਂ ਦੇ ਜਿਹੜੇ ਵੀਜ਼ੇ ਹੈਗੇ ਆ, ਗ੍ਰੀਨ ਕਾਰਡ EMPLOYMENT ਬੇਸਡ ਹੈਗੇ ਆ, ਉਹ ਸਾਰੇ ਜਿਹੜੇ ਹੈਗੇ ਆ ਉਹ ਇਫੈਕਟ ਹੋਊਗੇ। ਮਤਲਬ ਕਾਰਪੋਰੇਟ ਇਮੀਗ੍ਰੇਸ਼ਨ ਜਿਹੜੀ ਹੈਗੀ ਸਿਲੀਕਨ ਵੈਲੀ ਸਾਰੀ, ਉਹ ਬੁਰੀ ਤਰ੍ਹਾਂ ਜਿਹੜੀ ਇੰਨਾ ਇਫੈਕਟ ਹੋਊਗੀ। ਬਿਲਕੁਲ। ਕੀ ਇਹ ਚੀਜ਼ ਦੇ ਚੱਲਦੇ ਆਬਵੀਅਸਲੀ ਜਦੋਂ ਲੇ ਆਫ ਹੁੰਦੀ, ਬੰਦਾ ਜਿੱਦਾਂ ਤੁਸੀਂ ਕਿਹਾ ਵੀ ਲੱਭਦਾ, ਜੇ ਉਹਨੂੰ ਮਿਲ ਵੀ ਜਾਂਦੀ ਹੈ ਜੌਬ, ਤਾਂ ਉਹ ਪ੍ਰੋਸੈਸ ਹੀ ਨਹੀਂ ਸ਼ੁਰੂ ਹੋ ਸਕੂਗਾ, ਵਿੱਚ ਵਿਚਾਲੇ ਜੀ, ਫਸਿਆ ਰਹੂਗਾ। ਲੇ ਆਫਸ ਫਿਰ ਵਧਣ ਦਾ ਵੀ ਡਰ ਰਹਿੰਦਾ ਹੋਣਾ ਇਹੋ ਜਿਹੇ ਮੌਕਿਆਂ ਤੇ। ਲੇਆਫਸ ਤਾਂ ਹੁਣ ਕਾਫੀ ਹੋ ਰਹੇ ਆ, ਟੈਕ ਦੇ ਵਿੱਚ ਕਾਫੀ ਲੇਆਫਸ ਜਿਹੜੇ ਹੋ ਰਹੇ ਆ। ਬੰਦੇ ਸਾਨੂੰ ਕਿੱਦਾਂ ਪਤਾ ਲੱਗਦਾ ਕਿ ਲੋਕੀ ਜਿਹੜੀ ਕੰਸਲਟੇਸ਼ਨਸ ਹੁੰਦੀਆਂ, ਤੁਹਾਡੇ ਕੋਲ ਕੇਸ ਆਉਂਦੇ ਆ, ਕਈ ਵਾਰੀ ਤੁਹਾਡੇ ਕੋਲ ਕੇਸ ਆਉਂਦੇ ਕਿ ਮੈਂ ਜੌਬ ਚੇਂਜ ਕਰਨੀ ਨਾ, ਤੁਹਾਡੇ ਜੇ ਇਕਨੋਮੀ ਵਧੀਆ ਤਾਂ ਜ਼ਿਆਦਾ ਤੁਹਾਡੇ ਕੋਲ ਕੇਸ ਆਣੇ ਆ ਜਿਹੜੇ ਕਿ ਮੈਂ ਚੇਂਜ ਕਰਨਾ, ਮੈਨੂੰ ਹੁਣ ਪ੍ਰਮੋਸ਼ਨ ਮਿਲ ਗਈ, ਮੈਂ ਇੱਥੇ ਜਾਣਾ, ਮੈਂ ਉੱਥੇ।
ਠੀਕ ਤੇ ਹੈ। ਜਦੋਂ ਇਕਨੋਮੀ ਮਾੜੀ ਹੁੰਦੀ ਆ ਉਹ ਕਹਿੰਦੇ ਮੇਰੀ ਤਾਂ ਹੁਣ ਕੰਮ ਤੋਂ ਛੁੱਟੀ ਕਰਤੀ, ਮੇਰਾ ਤਾਂ ਹੁਣ ਇੰਤਜ਼ਾਮ ਕਰੋ, ਕੋਈ ਟੂਰਿਸਟ ਵੀਜ਼ੇ ਤੇ ਪਾਓ ਮੈਨੂੰ ਜਾਂ ਕਿਸੇ ਹੋਰ ਵੀਜ਼ੇ ਤੇ ਪਾਓ 6 ਮਹੀਨੇ, ਹਨਾ। ਜੀ ਤੇ ਜੀ। ਜਾਂ ਮੇਰਾ ਅੱਗੇ ਪਲਾਨ ਕੀ ਹੋਣਾ ਚਾਹੀਦਾ। ਸੋ ਉਹ ਜਦੋਂ ਹਫ਼ਤੇ ਭਰ ਤੁਹਾਨੂੰ ਦੇਖਦੇ ਕਿ ਸਾਰੇ ਜਿਹੜੀਆਂ ਕਾਲਾਂ ਹੀ ਉਦਾਂ ਦੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਕਿ ਕੋਈ ਪ੍ਰਮੋਸ਼ਨ ਵਾਲੀ ਘੱਟ ਆ, ਤੇ ਜ਼ਿਆਦਾ ਜਿਹੜੀਆਂ ਕਾਲਾਂ ਇਹੀ ਆ ਕਿ ਬੰਦਾ ਜ਼ਿਆਦਾਤਰ ਲੋਕੀ ਲੇ ਆਫ ਹੀ ਆ। ਫਿਰ ਉਹਨਾਂ ਵਕੀਲ ਕੋਲ ਸਾਹਿਬ ਬਚਾ ਲਓ, ਫਿਰ ਹੁੰਦਾ ਵਕੀਲ ਸਾਹਿਬ ਬਚਾ ਲਓ, ਹੁਣ ਕਿਸੇ ਨਾ ਕਿਸੇ ਤਰੀਕਾ ਪੱਕੇ ਰਹਿ ਜਾਈਏ ਇੱਥੇ। ਉਹਨਾਂ ਨਾਲ ਫਿਰ ਅੱਗੇ ਗੱਲਬਾਤ ਕਰ ਲਈਦੀ ਕਿ ਬਈ ਕਿੱਦਾਂ ਹਾਲਾਤ ਕਿੱਦਾਂ ਚੱਲਦੇ ਆ, ਹਨਾ, ਤੁਹਾਡੇ ਅੱਗੇ ਸੱਜਣ ਮਿੱਤਰਾਂ ਦੇ। ਫਿਰ ਉਹ ਖਬਰ ਦੇ ਦਿੰਦੇ ਕਿ ਇਦਾਂ। ਸੋ ਇਹ ਚੀਜ਼ ਹੁਣ ਜਿਹੜੀ ਚੱਲ ਰਹੀ ਹੈ ਕਾਫੀ ਮਹੀਨਿਆਂ ਤੋਂ, ਤੇ ਜਿਹੜੇ ਸੁਣਨ ਵਾਲੇ ਆ, ਹਨਾ, ਕਿ ਜ਼ਿਆਦਾਤਰ ਲੋਕਾਂ ਦਾ ਇੰਟਰਸਟ ਰਹਿੰਦਾ ਹਾਊਸਿੰਗ ਮਾਰਕੀਟ ਦਾ, ਹਨਾ, ਆਮ ਬੰਦੇ ਦਾ, ਕਿ ਉਹ ਕਿੱਦਾਂ ਹੁਣ ਇੰਨਾ ਇਫੈਕਟ ਹੋਣੀ ਆ, ਕਿਉਂਕਿ ਇਹ ਪਤੰਦਰਾਂ ਨੇ ਅੱਤ ਵੀ ਬਹੁਤ ਜ਼ਿਆਦਾ ਪਾਈ ਹੋਈ ਬੇ ਏਰੀਏ ਦੇ ਵਿੱਚ, ਰੇਟ ਮਿਲੀਅਨਸ ਦੇ ਵਿੱਚ, ਹਨਾ, ਕਿ ਹੁਣ ਏਦਾਂ ਕਿ ਰਿਮੋਟ ਚੱਲ ਗਏ ਸੀਗੇ ਲੋਕੀ, ਜਿਹੜੇ ਲਾਗੇ ਬੰਨੇ ਜਿਹੜੇ ਇਲਾਕੇ ਸੀਗੇ, ਮੰਟੀਕਾ, ਟਰੇਸੀ, ਸਾਰਾ ਇੱਧਰ ਜਿਹੜੇ, ਕਿਉਂਕਿ ਰਿਮੋਟ ਕੰਮ ਸੀਗਾ, ਇਹ ਕੰਪਨੀ ਵਾਲਿਆਂ ਨੇ ਹੁਣ ਜਾ ਕੇ ਉੱਥੇ ਡੇਰੇ ਬਣਾ ਲਏ ਘਰਾਂ ਦੇ, ਉੱਥੇ ਰੇਟ ਡਬਲ ਟ੍ਰਿਪਲ ਜਿਹੜੇ ਕਰਤੇ ਸੀਗੇ, ਹਨਾ, ਆਪਾਂ ਏਰੀਏ ਦੇਖੇ ਆ। ਹੁਣ ਕੀ ਇਹ ਕਹਿੰਦੇ ਆ ਕਿ ਜਿਹੜੇ ਲੇ ਆਫ ਵਾਲੇ ਆ ਉਹ ਕਹਿੰਦੇ ਆ ਕਿ ਹੁਣ ਤਾਂ ਕੰਪਨੀਆਂ ਜਿਹੜੀਆਂ ਇੰਟਰਵਿਊ ਵੀ ਹੈਗੀਆਂ ਨਾ, ਪਹਿਲਾਂ ਤਾਂ ਫੋਨ ਬੰਦੇ ਦਾ ਨਹੀਂ ਪਤਾ ਹੁੰਦਾ ਸੀ, ਫੋਨ ਤੇ ਹੀ ਚੱਲਦਾ ਸੀ ਕੰਮ, ਤੇ ਹੁਣ ਇੰਟਰਵਿਊ ਤੇ ਵੀ ਉਹ ਇਨ ਪਰਸਨ ਤੁਹਾਨੂੰ ਜਿਹੜਾ ਬੁਲਾਉਣ ਲੱਗ ਪਏ ਆ, ਉਹਨਾਂ ਦੀ ਰਿਕੁਆਇਰਮੈਂਟ ਹੋ ਗਈ ਕਿ ਆ ਕੇ ਕੰਪਨੀ ਦੇ ਵਿੱਚ ਕੰਮ ਕਰੋ, ਕਿਉਂਕਿ ਹੁਣ ਲੇ ਆਫ ਸਿਨੈਰੀਓ ਜਿਹੜਾ ਨਹੀਂ ਗਿਆ ਉਹਦੀ ਉਹਨਾਂ ਨੇ ਛੁੱਟੀ ਕਰ ਦੇਣੀ ਆ। ਹਾਊਸਿੰਗ ਮਾਰਕੀਟ ਉੱਥੇ ਦੀ ਉੱਥੇ ਮੇਨਟੇਨ ਆ, ਜੇ ਸੌਫਟ ਥੋੜੀ ਜਿਹੀ ਹੋਈ ਆ। ਸੋ ਇਹ ਜਿਹੜਾ ਹੁਣ ਸਾਰੀ ਜਿਹੜੀ ਕੜੀ ਆ ਨਾ, ਇਹ ਇੰਟਰਸਟਿੰਗ ਹੋ ਜਾਣੀ ਆ ਅਗਲੇ ਸਾਲ, ਕਿ ਇਹ ਇਕਨੋਮੀ ਜਾਣੀ ਕਿੱਧਰ ਨੂੰ ਹੈਗੀ ਆ। ਇੰਟਰਸਟ ਰੇਟ 6-7% ਨੂੰ ਜਾਣਦੇ ਆ, ਹੱਥ ਤੋਂ ਉੱਤੇ ਚੱਲਦਾ ਬਿਲਕੁਲ। ਕਈ ਥਿਊਰੀਆਂ ਇਹਦੇ ਵਿੱਚ ਆਈਆਂ, ਤੇ ਲੋਕੀ ਤੇ ਹੁਣ ਸਾਲ 1.5 ਸਾਲ ਤੋਂ ਕਹਿ ਰਹੇ ਸੀ ਕਿ ਕ੍ਰੈਸ਼ ਹੋ ਜਾਣਾ, ਇਦਾਂ ਹੋ ਜਾਣਾ, ਉਦਾਂ ਹੋ ਜਾਣਾ। ਸੋ ਦੇਖਦੇ ਤੇ ਲੇ ਆਫ, ਪਰ ਇਹਦੇ ਵਿੱਚ ਹੁਣ ਇਹ ਫੈਕਟਰ ਆ ਕਿ ਲੇ ਆਫ ਹੁਣ ਜਿਹੜੇ ਪੈ ਗਏ ਆ, ਤੇ ਸਪੈਸ਼ਲੀ ਜਿਹੜੇ ਵੇਰੀਏਬਲ ਇੰਟਰਸਟ ਵਾਲੇ ਸੀਗੇ, H1 ਵਾਲੇ, ਉਹਨਾਂ ਦੀ ਹੁਣ ਜਿਹੜੀ ਮੇਨ ਪ੍ਰੋਬਲਮ ਨਾ ਕੰਸਲਟੇਸ਼ਨ ਚ, ਮੈਂ ਹੁਣ ਉਹ ਪੁੱਛਦੇ ਆਹੀ ਘਰਾਂ ਦੀਆਂ ਗੱਲਾਂ ਕਿ ਯਾਰ ਸਾਡਾ ਤਾਂ ਇਦਾਂ ਵਾ ਕਿ ਘਰ ਵਾਲੀ ਤੇ ਮੇਰੀ ਦੋਨਾਂ ਦੀ ਸੀਗੀ, ਹੁਣ ਮੇਰੇ ਘਰਾਂ ਦਾ ਬਣੂਗਾ ਕੀ। ਹੁਣ ਉਹਨਾਂ ਨੂੰ ਇਹੀ ਹੈ ਕਿ ਆਪਾਂ ਤਾਂ ਫਾਈਨੈਂਸ਼ੀਅਲ ਦਾ ਐਡਵਾਈਸ ਆਪਾਂ ਦੇ ਨਹੀਂ ਸਕਦੇ, ਪਰ ਇਦਾਂ ਹੈ ਕਿ ਲੋਕੀ ਜਿੱਦਾਂ ਉਹਨਾਂ ਦੀਆਂ ਗੱਲਾਂ ਆਪਾਂ ਸੁਣੀਦੀਆਂ ਕਿ ਕੋਵਿਡ ਆਇਆ ਸੀਗਾ ਤਾਂ ਕਹਿੰਦੇ ਫੈਮਲੀਆਂ ਜਿਹਨਾਂ ਨੇ ਸਪੈਸ਼ਲੀ ਨਵੀਆਂ ਸਟਾਰਟ ਕਰਨੀਆਂ ਸੀਗੀਆਂ ਕਿ ਅਪਾਰਟਮੈਂਟਾਂ ਚੋਂ ਨਿਕਲ ਕੇ ਉਹਨਾਂ ਨੂੰ ਘਰਾਂ 'ਚ ਜਾਣਾ ਪਿਆ, ਤੇ ਕਾਫੀਆਂ ਨੇ ਆਪਣੀ ਜਿਹੜੀ ਲੋੜ ਸੀਗੀ ਉਹਨਾਂ ਨਾਲੋਂ ਵੱਧ ਜਿਹੜੇ ਸੀਗੇ ਮਹਿੰਗੇ ਘਰ ਜਿਹੜੇ ਉਹ ਲੈ ਲਏ ਆ, ਤੇ 2 ਜਣਿਆਂ ਦੀ ਸੈਲਰੀਆਂ ਮਿਲਾ ਕੇ, ਤੇ ਉਹਨੂੰ ਲੇ ਆਫ ਦੀ ਝੜੀ ਜਿਹੜੀ ਲੱਗ ਰਹੀ ਆ, ਤੇ ਇੱਕ ਜਿਹੜੀ ਮੇਨ ਇਨਕਮ ਉਹ ਹੈ ਨਹੀਂ। ਤੇ ਕਈ ਵਾਰੀ ਕੀ ਹੁੰਦਾ ਸੀਗਾ ਕਿ H1B ਵਾਲਾ ਮੇਨ ਬੰਦਾ ਹੁੰਦਾ ਸੀਗਾ, ਤੇ H4 ਜਿਹੜਾ ਉਹਦਾ ਡਿਪੈਂਡੈਂਟ ਸਪਾਊਸ ਸੀਗਾ, ਵਰਕ ਵੀਜ਼ਾ ਜਿਹਨੂੰ ਮਿਲਦਾ ਸੀਗਾ। ਹੁਣ ਜੇ ਮੇਨ H1B ਵਾਲਾ ਨਹੀਂ ਰਿਹਾ ਤੇ H4 ਵਾਲੇ ਦਾ ਵੀ ਵਰਕ ਪਰਮਿਟ ਖਰਾਬ ਹੋ ਜਾਂਦਾ, ਤੇ ਦੋਨੋਂ ਜਾਣੇ ਜਦੋਂ ਹੁਣ 6-6 ਮਹੀਨੇ ਕੰਮ ਨਹੀਂ ਕਰ ਪਾਣੇ, ਤੇ ਇਹ ਹੁਣ ਦੇਖਦੇ ਆ ਕਿ ਕਿੱਦਾਂ। ਤੇ ਜਿਹੜਾ ਲੇ ਆਫ ਆ ਉਹਦੇ ਵਿੱਚ ਕਿ ਕਈ ਵਾਰੀ ਕਹਿ ਲਓ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ, ਕਿ ਮਸਾਂ ਕਿਤੇ ਜੌਬ ਲੱਭਦੀ ਆ ਹੁਣ ਅੱਜ ਦੀ ਇਕਨੋਮੀ ਦੇ ਵਿੱਚ। ਤੇ ਉਹ ਪਤਾ ਨਹੀਂ ਹੁਣ ਇਹ ਜਿਹੜਾ ਕਈ ਬੰਦਿਆਂ ਨੂੰ ਨਹੀਂ ਫਰਕ ਪੈਣਾ ਇਹਦਾ ਜਿਹੜਾ ਸ਼ਟਡਾਊਨ ਦਾ, ਪਰ ਜਿਹੜਾ ਉਹ ਵਾਲਾ ਬੰਦਾ ਜਿਹਦੇ ਬੈਗ ਹੁਣ ਪੈਕ ਹੋਣ ਤੇ ਆਏ ਆ, ਜਿਹਦਾ ਘਰ-ਬਾਰ ਹੁਣ ਸਾਰਾ ਦਾਅ ਤੇ ਲੱਗਾ ਵਾ, ਜਵਾਕ ਸਕੂਲ 'ਚ ਪੜ੍ਹਦੇ ਆ, ਉਹਦੇ ਲਈ ਇਹ ਜਿਹੜਾ ਸ਼ਟਡਾਊਨ ਆ ਉਹ ਬਹੁਤ ਜ਼ਿਆਦਾ ਜਿਹੜਾ ਮੈਟਰ ਕਰੂਗਾ। ਜੀ। ਤੇ ਅਡਾਨੀ ਟਿਲਕੇਣਾ ਜੀ, ਇਹ ਵੀ ਦੱਸਿਓ ਵੀ ਹੁਣ ਜਿੱਦਾਂ USCIS ਆ, ਜਿੱਦਾਂ ਡਿਪਾਰਟਮੈਂਟ ਆਫ ਲੇਬਰ ਆ, ਉਹਦੇ ਤੇ ਆਪਣੇ ਜਿੱਦਾਂ ਫੀਸ ਨਹੀਂ ਹੈ, USCIS ਦੀ ਆਪਣੀ ਫੀਸ ਹੁੰਦੀ ਆ, ਕੀ ਇਹ ਅਦਾਰਾ ਚੱਲਦਾ ਰਹੂਗਾ ਕਿ ਇਹਦੇ ਤੇ ਵੀ ਅਸਰ ਪੈਣਾ ਹੈ? ਸੋ USCIS ਜਿਹੜੀ ਹੈਗੀ ਆ ਉਹਦੀ ਸਾਰੀ ਫੰਡਿੰਗ ਹੈਗੀ ਆ ਲੋਕਾਂ ਦੀ ਜਿਹੜੀ ਫੀਸ ਆ, ਉਹਦੇ ਜਿਹੜੀਆਂ ਹੁਣ ਫੀਸ ਵਾਲੀਆਂ ਪਟੀਸ਼ਨਸ ਹੈਗੀਆਂ ਨਾ ਸਾਰੀਆਂ ਉਹ ਚੱਲਦੀਆਂ ਰਹਿਣੀਆਂ। ਸਿਟੀਜ਼ਨਸ਼ਿਪ ਹੋ ਗਈ, H1B ਹੋ ਗਏ, ਜਿਹੜੇ ਫੀ ਵੇਵਰ ਵਾਲੀਆਂ ਪਟੀਸ਼ਨਾਂ ਉਹਨੂੰ ਉਹਨਾਂ ਨੇ ਸਲੋ ਡਾਊਨ ਕਰ ਦੇਣਾ। ਜਿੱਦਾਂ ਕਈ ਆਪਣੇ ਲਾ ਦਿੰਦੇ ਨਾ ਕਿ ਮੈਂ ਫੀਸ ਦੇ ਨਹੀਂ ਸਕਦਾ, ਫਾਰਮ ਭਰ ਦਿੰਦੇ ਆ। ਤੇ ਜਿਹੜੀਆਂ ਵੀ ਪਟੀਸ਼ਨਾਂ USCIS ਜਾਂ ਹੁਣ H1B ਵਗੈਰਾ ਵਾ, ਉਹ ਹੁਣ LCA ਨਹੀਂ ਥੱਲੇ ਜਿਹੜਾ ਲੈ ਸਕਦਾ ਡਿਪਾਰਟਮੈਂਟ ਆਫ ਲੇਬਰ ਕੋ, ਤੇ ਉਹ ਵਾਲੀਆਂ ਪਟੀਸ਼ਨ ਜਿਹੜੀਆਂ ਉਹ ਇਫੈਕਟ ਹੋ ਗਈਆਂ। ਪਰ ਓਵਰਆਲ ਜਿਹੜੀ USCIS ਉਹ ਚੱਲਦੀ ਰਹੂਗੀ, ਕਿਉਂਕਿ ਉਹਦਾ ਜਿਹੜਾ ਸਾਰਾ ਪੈਸਾ ਉਹ ਤੁਸੀਂ ਜਿਹੜੀਆਂ ਫੀਸਾਂ ਦਿੰਦੇ ਆ ਉਹਦੇ ਥਰੂ ਇਕੱਠਾ ਹੁੰਦਾ। ਕਈ ਪ੍ਰੋਗਰਾਮ ਜਿਹੜੇ ਹੈਗੇ ਆ ਜਿੱਦਾਂ J1 ਡਾਕਟਰ ਹੋ ਗਏ, ਜਾਂ ਨਾਨ ਮਿਨਿਸਟਰ ਜਿਹੜੇ ਸਾਡੇ ਪੰਜਾਬੀ ਕੇਸਾਂ ਦੇ ਵਿੱਚ ਗੁਰਦੁਆਰਿਆਂ ਵਾਲੇ ਜਿਹੜੇ ਨਾਨ ਮਿਨਿਸਟਰ ਵਰਕਰ ਆ, ਜਿਨ੍ਹਾਂ ਨੂੰ E-ਵੈਰੀਫਾਈ ਪ੍ਰੋਗਰਾਮ ਹੋ ਗਏ, Conrad 30 ਵੇਵਰ ਜਿਹੜੇ ਡਾਕਟਰ ਰਿਮੋਟ ਜਾ ਕੇ ਕੰਮ ਕਰਦੇ ਆ। ਡਾਕਟਰਾਂ ਨੂੰ ਕੀ ਹੁੰਦਾ ਕਿ 2 ਸਾਲ ਤੁਸੀਂ ਵਾਪਸ ਜਾਣਾ ਹੁੰਦਾ J1 ਤੇ ਜਿਹੜਾ ਹੁੰਦਾ। ਸੋ ਜਿਹੜੇ ਸਾਰੇ Conrad 30 ਪ੍ਰੋਗਰਾਮ ਆ ਉਹ ਸਾਰੇ ਸਸਪੈਂਡ ਹੋ ਜਾਣੇ ਆ। ਨਾਨ ਮਿਨਿਸਟਰ ਰਿਲੀਜੀਅਸ ਵਰਕ ਵੀਜ਼ਾ ਜਿਹੜਾ ਹੈਗਾ ਗੁਰਦੁਆਰਿਆਂ ਵਾਲਾ, ਉਹ ਜਿਹੜਾ ਹੈਗਾ ਉਹ ਟੈਂਪਰੇਰੀਲੀ ਇਹਨਾਂ ਨੇ ਸਸਪੈਂਡ ਕਰ ਦੇਣਾ। ਤੇ ਬਾਕੀ ਜਿਹੜਾ ਹੈਗਾ ਸਿਟੀਜ਼ਨਸ਼ਿਪ ਵਗੈਰਾ, ਹੋਰ ਜਿਹੜੀਆਂ ਵਿਆਹ ਵੀ ਵਾਲੀਆਂ ਪਟੀਸ਼ਨਾਂ ਉਹ ਚੱਲਦੀਆਂ ਰਹਿਣੀਆਂ। ਤੇ ਅੱਗੇ ਦੱਸਦੇ ਹੋਏ ਡਿਪਾਰਟਮੈਂਟ ਆਫ ਸਟੇਟ, ਜਿਹੜਾ USCIS ਹੈਗਾ ਉਹ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਦੇ ਥੱਲੇ ਮਹਿਕਮਾ ਹੁੰਦਾ। ਜਿਹੜੇ ਵੀਜ਼ਾ ਸਟੈਂਪ ਵਗੈਰਾ ਲੱਗਦੇ ਆ ਬਾਹਰੋਂ, ਜਿਹਨਾਂ ਨੇ ਫੈਮਿਲੀ ਵਾਲੇ ਵਿਆਹ ਵਾਲੇ ਵੀਜ਼ਾ ਲੈ ਕੇ ਆਣੇ ਆ, US ਡਿਪਾਰਟਮੈਂਟ ਆਫ ਸਟੇਟ ਦੇ ਥੱਲੇ ਆਉਂਦੇ।
ਸੋ 2 ਅਲੱਗ-ਅਲੱਗ ਮਹਿਕਮੇ ਆ। ਜਿਹੜਾ ਯੂਐਸ ਡਿਪਾਰਟਮੈਂਟ ਆਫ ਸਟੇਟ ਆ ਉਹਦੇ ਹੋਰ ਵੀ ਰੋਲ ਆ। ਉਹਨਾਂ ਨੇ ਉੱਥੇ ਜੇ ਖੁੱਲ੍ਹ ਕੇ ਗੱਲ ਕਰੀਏ ਤੁਹਾਡੇ ਨਾਲ ਤਾਂ ਉਹਨਾਂ ਨੇ ਆਪਣੇ ਜਾਸੂਸ ਵੀ ਛੱਡਣੇ ਹੁੰਦੇ ਆ ਉੱਥੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਜਾਸੂਸੀ ਵੀ ਕਰਨੀ ਹੁੰਦੀ ਆ। ਹੋਰ ਕਈ ਇਹਨਾਂ ਦੇ ਵੀਜ਼ੇ ਵਾਲੀ ਦੁਕਾਨ ਇੱਕ ਛੋਟੇ ਜਿਹਾ ਪਾਰਟ ਹੁੰਦਾ, ਹੋਰ ਵੀ ਬੜਾ ਕੁਛ ਉੱਥੇ ਜਿਹੜਾ ਦੂਤਾਵਾਸ ਜਿਹੜਾ ਕਈ ਕੰਮ ਏਜੰਸੀਆਂ ਜਿਹੜੀਆਂ ਰੱਖਣੀ ਹੁੰਦੀਆਂ ਦੂਜੇ ਮੁਲਕਾਂ ਤੇ ਕੀ ਕਰਦੇ ਆ। ਦੂਜੇ ਮੁਲਕਾਂ ਤੇ ਰੱਖਣੀਆਂ ਹਨਾ ਕਿੱਦਾਂ। ਤੇ ਡਿਪਾਰਟਮੈਂਟ ਆਫ ਸਟੇਟ ਦੇ ਥੱਲੇ ਤਾਂ ਕਰਕੇ ਇਹਨਾਂ ਨੇ ਵੀਜ਼ੇ ਵਾਲਾ ਜਿਹੜਾ ਪਾਇਆ, ਹੋਮਲੈਂਡ ਸਿਕਿਉਰਿਟੀ ਦੇ ਥੱਲੇ ਨਹੀਂ ਪਾਇਆ। ਡਿਪਾਰਟਮੈਂਟ ਆਫ ਸਟੇਟ ਜਿਹੜਾ ਇਹ ਚੱਲਦਾ ਰਹਿਣਾ ਤੇ ਤਾਂ ਕਰਕੇ ਕਿਉਂਕਿ ਇਹਨਾਂ ਨੂੰ ਫੰਡਿੰਗ ਦੀ ਪ੍ਰੋਬਲਮ ਨਹੀਂ ਆਣੀ, ਕਿਉਂਕਿ ਇਹ ਤਾਂ ਫਿਰ ਇਹਨਾਂ ਦੀ ਇੱਜ਼ਤ ਦੀ ਵੀ ਸਵਾਲ ਹੋ ਗਿਆ ਨਾ ਕਿ ਹੁਣ ਦਿੱਲੀ ਦੀ ਐਮਬੈਸੀ ਬੰਦ ਕਰਤੀ, ਬੰਬੇ ਦੀ ਐਮਬੈਸੀ ਬੰਦ ਕਰਤੀ, ਉਹ ਤਾਂ ਫਿਰ ਸੋ ਬਾਹਰ ਜਿਹੜੇ ਫੋਰਨ ਆਪਰੇਸ਼ਨ ਆ ਉਹ ਇਹਨਾਂ ਨੇ ਚੱਲਦੇ ਰੱਖਣੇ ਆ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਵੀਜ਼ੇ ਵੂਜ਼ੇ ਐਪਲੀਕੇਸ਼ਨ ਆ ਫੈਮਿਲੀ ਬੇਸਡ ਵਾਲੇ ਉਹ ਸਾਰੇ ਉਦਾਂ ਹੀ ਚੱਲੂਗੇ। ਇਹਦਾ ਹੁਣ ਪਰ ਰੀਜ਼ਨ ਇੱਕੋ ਹੀ ਹੈ ਕਿ ਐਜ਼ ਲੌਂਗ ਐਜ਼ ਉਹ ਇਹ ਕਹਿੰਦੇ ਆ ਕਿ ਜਿਹੜੀ ਫਾਈਲਿੰਗ ਫੀਸ ਹੈਗੀ ਆ, ਜਿੱਦਾਂ ਹੁਣ ਤੁਸੀਂ ਜਿਹੜੇ ਉਹੀ $300-400 ਭਰਦੇ ਆ, ਉਹ ਉਹਨਾਂ ਕੋਲ ਇਨਫ ਹੈਗੇ ਆ ਕਿ ਉਹਨਾਂ ਦਾ ਖਰਚਾ ਪਾਣੀ ਜਿਹੜਾ ਤੁਰ ਸਕਦਾ। ਇਹਦਾ ਹੁਣ ਮਤਲਬ ਕੀ ਹੁੰਦਾ ਕਿ ਜੇ ਉਹਨਾਂ ਦਾ ਖਰਚਾ ਪਾਣੀ ਨਹੀਂ ਤੁਰਦਾ, ਉਹ ਜਿੱਦਾਂ ਹੁਣ ਕਹਿ ਲਓ ਕਿ ਉਹਨਾਂ ਦੀਆਂ ਜਿਹੜੀਆਂ ਸ਼ਿਫਟਸ ਹੈਗੀਆਂ, ਵਰਕਰ ਕਿੰਨੇ ਮੁਲਾਜ਼ਮ ਕੰਮ ਕਰਨੇ, ਉਹਨੂੰ ਘਟਾ ਸਕਦੇ ਆ ਤੇ ਉਹਨੂੰ ਉਹ ਤੁਹਾਡੀ ਜਿਹੜੀ ਪ੍ਰੋਸੈਸ ਆ ਉਹ ਡਿਲੇ ਹੋ ਸਕਦਾ। ਉੱਤੋਂ ਇਹਨਾਂ ਦਾ ਹੌਲੀਡੇ ਸੀਜ਼ਨ ਵੀ ਆ, ਥੈਂਕਸਗਿਵਿੰਗ, ਕ੍ਰਿਸਮਸ ਵਗੈਰਾ ਆ ਗਿਆ, ਸਰਕਾਰੀ ਸ਼ਟਡਾਊਨ। ਤੇ ਹੁਣ ਇਹਦੇ ਵਿੱਚ ਇਹ ਆ ਕਿ ਜਿਹੜੇ ਅਗਲੇ 3 ਮਹੀਨੇ ਆ ਜਿਹਨਾਂ ਨੇ ਆਹ ਵੀਜ਼ੇ ਐਪਲੀਕੇਸ਼ਨ ਵਗੈਰਾ ਵਾਲੇ ਆ, ਇਹਨਾਂ ਦੇ ਜਿਹੜੇ ਅਗਲੇ 3 ਮਹੀਨੇ ਆ ਕਾਫੀ ਜਿਹੜੇ ਸਲੋ ਹੋ ਸਕਦੇ ਆ। ਕਾਫੀ ਇਹਨਾਂ ਨੂੰ ਜਿਹੜੀ ਸੀਜ਼ਨ ਕਰਕੇ, ਛੁੱਟੀਆਂ ਕਰਕੇ, ਸ਼ਟਡਾਊਨ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਸਕਦੀ ਆ, ਪਰ ਇਹ ਬੰਦ ਨਹੀਂ ਜਿਹੜੇ ਹੁਣੇ। ਠੀਕ ਹੈ। ਸੋ ਕੁਛ ਕੁ ਜਿਹੜੇ ਹਿੱਸੇ ਆ ਇਸ ਦੇ ਵਿੱਚ ਚੱਲਦੇ ਰਹਿਣੇ ਆ, ਕੁਛ ਇਦਾਂ ਆ। ਤੇ ਹੁਣ ਜਿੱਦਾਂ ਬਾਰਡਰ ਦੇ ਉੱਤੇ ਕੀ ਅਸਰ ਆ, ਲੋਕ ਇਹ ਨਾ ਸੋਚਦੇ ਹੁਣ ਵੀ ਲੈ ਵੀ ਇਹ ਤਾਂ ਸ਼ਟਡਾਊਨ ਹੋ ਗਏ, ਉਹਨਾਂ ਨੇ ਇਨਸਪੈਕਸ਼ਨ ਨਹੀਂ ਕਰਨੀ ਜਾਂ ਉਹਨਾਂ ਨੇ ਇੰਟਰਵਿਊ ਨਹੀਂ ਲੈਣੀ ਜਾਂ ਉੱਥੇ ਕੋਈ ਬਾਰਡਰ ਹੀ ਜਿਹੜਾ ਆ ਉਹ ਪੂਰਾ ਖੁੱਲ ਜਾਣਾ, ਕੀ ਉੱਥੇ ਫਰਕ ਪਊਗਾ? ਸੀਬੀਪੀ ਦੇ ਉੱਤੇ ਕੀ ਅਸਰ ਪੈਣਾ ਇਹਦੇ? ਨਹੀਂ, ਬਾਰਡਰ ਤਾਂ ਦੇਖੋ ਜੀ ਅਸੈਂਸ਼ੀਅਲ ਹੈਗਾ। ਬਾਰਡਰ ਤਾਂ ਇਹਨਾਂ ਨੇ ਇਕੱਲੇ ਇਮੀਗ੍ਰੈਂਟਾਂ ਨੂੰ ਨਹੀਂ ਰੋਕਣਾ, ਇਹਨਾਂ ਨੇ ਟੈਰੋਰਿਸਟਾਂ ਨੂੰ, ਇਹਨਾਂ ਨੇ ਡਰੱਗ ਵਾਲਿਆਂ ਨੂੰ, ਸਾਰਿਆਂ ਨੂੰ ਰੋਕਣਾ। ਸੋ ਉਹ ਅਸੈਂਸ਼ੀਅਲ ਫੰਕਸ਼ਨ ਹੈ। ਤੇ ਸੀਬੀਪੀ ਵਾਲੇ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੀਆਂ ਐਪਲੀਕੇਸ਼ਨਾਂ ਉਹ ਸਾਰੀਆਂ ਜੋ ਵੀ ਸਿਸਟਮ ਚੱਲਦਾ ਉਹ ਉੱਦਾਂ ਹੀ ਜਿਹੜਾ ਚੱਲਣਾ। ਬਸ ਇਹ ਹੈ ਕਿ ਕਈ ਜਿਹੜੀਆਂ ਬਾਰਡਰ ਪੋਸਟ ਆ, ਜਿੱਦਾਂ ਕੈਨੇਡਾ ਵਗੈਰਾ ਹੋ ਗਿਆ, ਜਿੱਥੋਂ ਲੀਗਲ ਇਮੀਗ੍ਰੈਂਟ ਆਪਣਾ ਆਉਂਦਾ ਨਾ, ਉੱਧਰ ਵਾਲੇ ਕਿਉਂਕਿ ਹੁਣ ਇੰਨੇ ਜ਼ਿਆਦਾ ਐਸੈਂਸ਼ੀਅਲ ਨਹੀਂ, ਜਿਹਨਾਂ ਨੂੰ ਫੰਡਿੰਗ ਦੀ ਪ੍ਰੋਬਲਮ ਆਉਂਦੀ ਆ, ਤਾਂ ਉਹ ਵਾਲੇ ਜਿਹੜੇ ਸੇਫ ਇਹਨਾਂ ਦੇ ਇਲਾਕੇ ਆ, ਸੇਫ ਪੋਰਟ ਆ, ਉਹਨਾਂ ਨੂੰ ਇਹ ਜਿਹੜੇ ਆਪਰੇਸ਼ਨ ਆਪਣੇ ਲਿਮਿਟ ਕਰ ਸਕਦੇ ਆ, ਸ਼ਟ ਕਰ ਸਕਦੇ ਆ। ਤੇ ਡਿਲੇ ਤੁਸੀਂ ਜਿਹੜਾ ਹੈਗਾ ਐਕਸਪੈਕਟ ਕਰੋ। H1 ਵਾਲੇ, L1 ਵਾਲੇ, TN ਵੀਜ਼ੇ ਵਾਲੇ ਜਿਹੜੇ ਕੈਨੇਡਾ ਤੋਂ ਆਣੇ ਆ, ਉਹਨਾਂ ਨੂੰ ਇਹ ਜਿਹੜਾ ਸੀਬੀਪੀ ਉਹਨਾਂ ਨੂੰ ਫਰਕ ਪਾਊਗੀ। ਜਿਹੜੇ ਮੈਕਸੀਕੋ ਵਾਲੇ ਹੈਗੇ ਆ ਉਹ ਤਾਂ ਐਸੈਂਸ਼ੀਅਲ ਚ ਆ ਜਾਂਦਾ, ਸਦਰਨ ਬਾਰਡਰ ਤਾਂ ਇਹਨਾਂ ਨੂੰ ਪ੍ਰੋਟੈਕਟ ਕਰਨਾ ਪੈਣਾ। ਠੀਕ ਹੈ। ਤੇ ਇਸ ਮਾਮਲੇ ਵਿੱਚ ਜਿੱਦਾਂ ਫੈਮਿਲੀ ਪਟੀਸ਼ਨ ਵਾਲਿਆਂ ਦਾ ਕੰਮ ਜਿਹੜਾ ਚੱਲ ਰਿਹਾ ਸੀ, ਉਹਦੇ ਤੇ ਵੀ ਅਸਰ ਪਊਗਾ? ਉਹ ਬੈਕਲੌਗ ਹੋਰ ਵੱਧ ਸਕਦਾ? ਜੇ ਉਹਨਾਂ ਨੇ ਆਪਣੀ ਸਟਾਫਿੰਗ ਸ਼ਾਰਟੇਜ ਕੀਤੀ ਤਾਂ ਡਿਲੇ ਥੋੜਾ ਜਿਹਾ ਹੋ ਸਕਦਾ, ਪਰ ਉਹ ਸ਼ਟਡਾਊਨ ਨਹੀਂ ਹੋਣਾ। ਠੀਕ ਹੈ। ਤੇ ਅੱਗੇ ਕੋਵਿਡ ਦਾ ਡਿਲੇ ਸੀ, ਉਹਦਾ ਨਹੀਂ ਅਜੇ ਵਿਚਾਰਾ ਮਸਲਾ ਸੁਲਝਣ ਡਿਆ ਸੀਗਾ, ਉਹ ਨਹੀਂ ਲੀਹ ਤੇ ਆਏ, ਤੇ ਹੁਣ ਵਿੱਚ ਸ਼ਟਡਾਊਨ ਦੇ ਨਾਲ ਅਸਰ ਪੈਣਾ। ਤੇ ਆਈਸ ਦਾ ਕਿੱਦਾਂ ਹੋਣਾ? ਕਈਆਂ ਦੀਆਂ ਤਰੀਕਾਂ ਹੁੰਦੀਆਂ, ਉਹਨਾਂ ਨੇ ਜਾਣਾ, ਇਹ ਵੀ ਐਸੈਂਸ਼ੀਅਲ ਚਾਹੁੰਦੇ ਆਈਸ ਵਾਲੇ? ਆਈਸ ਹੈਗਾ ਜੀ, ਜਿਹਨਾਂ ਨੂੰ ਨਹੀਂ ਪਤਾ, ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ, ਇਹ ਹੈਗੀ ਆ ਜੀ ਇਮੀਗ੍ਰੇਸ਼ਨ ਦੀ ਪੁਲਿਸ, ਜਿਹੜਾ ਪੁਲਿਸ ਵਾਲਾ ਕੰਮ ਹੁੰਦਾ ਇਹਨਾਂ ਦਾ। ਸੋ USCIS ਹੈਗੀ ਜਿਹੜੀ ਤੁਹਾਡੀ ਐਪਲੀਕੇਸ਼ਨ ਵਗੈਰਾ ਡਿਸਾਈਡ ਕਰਦੀ ਆ, ਤੇ CBP ਕਸਟਮਸ ਐਂਡ ਬਾਰਡਰ ਪੈਟਰੋਲ ਜਿਹੜੀ ਤੁਹਾਨੂੰ ਬਾਰਡਰ ਤੇ ਡੱਕਦੀ ਆ, ਤੇ ਜਿਹਨਾਂ ਨੇ ਬਾਰਡਰ ਪਾਸ ਕਰ ਲਿਆ ਤੇ ਜੇਲਾਂ ਜੁਲਾਂ ਜਿਹੜੀ ਮੈਨੇਜ ਕਰਦੀ ਆ ਜਾਂ ਡਾਕਾ ਪਾ ਕੇ ਲੋਕਾਂ ਨੂੰ ਘਰੋਂ ਚੱਕਦੀ ਆ, ਉਹ ਹੈਗੀ ਆ ਆਈਸ, ਹੈਨਾ। ਸੋ ਆਈਸ ਨੇ ਜ਼ਿਆਦਾ ਖੁੰਦਕ ਲੋਕੀ ਜਿਹੜੀ ਰੱਖਦੇ ਆ, ਤੇ ਆਈਸ ਨਹੀਂ ਕਦੀ ਬੰਦ ਹੋਣੀ। ਆਈਸ ਇਮੀਗ੍ਰੇਸ਼ਨ ਪੁਲਿਸ ਹੈਗੀ ਇੱਕ ਤਰ੍ਹਾਂ ਦੀ, ਸੋ ਆਈਸ ਨਹੀਂ ਕਦੀ ਬੰਦ ਹੋ ਸਕਦੀ। ਠੀਕ ਹੈ। ਤੇ ਜਿਹੜਾ EOIR, ਆਈ ਥਿੰਕ ਤੁਹਾਡੇ ਲਈ ਵੀ ਇਹ ਬੜਾ ਅਹਿਮ ਮਹਿਕਮਾ ਹੋਣਾ ਆ, ਜਦੋਂ ਵਕੀਲਾਂ ਨੇ ਵੀ ਗੱਲ ਕਰਨੀ ਹੁੰਦੀ ਆ ਜੱਜਸ ਦੇ ਨਾਲ ਜਾਂ ਇਦਾਂ ਆ, ਇਹਦੇ ਉੱਤੇ ਕੀ ਅਸਰ ਪੈਂਦਾ? ਹਾਂਜੀ, ਨਹੀਂ, ਫਰਾਈਡੇ ਨੂੰ ਜਿੱਦਾਂ ਸੀਗੇ ਨਾ ਜਿਹੜੇ ਵੀ ਕੇਸ ਜੱਜ, ਤੇ ਉਹ ਕਹਿੰਦੇ ਅੱਜ ਹੀ ਨਿਪਟਾਓ ਜਿਹੜਾ ਛੇਤੀ ਛੇਤੀ ਆ, ਸਰਕਾਰ ਦਾ ਪਤਾ ਨਹੀਂ ਕਦੋਂ ਹੁਣ ਅੱਗੇ ਖੁੱਲਣੀ ਹੈ ਕਿ ਨਹੀਂ ਖੁੱਲਣੀ ਹੈ। ਠੀਕ ਹੈ। ਤੇ ਜਿਹੜੇ ਇਹ ਸਾਡੇ ਜਿਹੜੇ ਕੇਸ ਆ ਪੰਜਾਬੀਆਂ ਦੇ, ਉਹਨੂੰ ਇਫੈਕਟ ਕਰੂਗਾ ਜਦ ਤੱਕ ਹੁਣ ਦੁਬਾਰਾ ਨਹੀਂ ਸਰਕਾਰ ਜੇ ਬੰਦ ਹੁੰਦੀ ਆ ਤਾਂ, ਤੇ ਜਦ ਤੱਕ ਦੁਬਾਰਾ ਨਹੀਂ ਖੁੱਲਦੀ। ਸੋ ਜਿਹੜੀਆਂ ਹੀਅਰਿੰਗਸ ਹੈਗੀਆਂ ਅਕਤੂਬਰ ਵਾਲੀਆਂ, ਉਹ ਸਾਰੀਆਂ ਜਿਹੜੀਆਂ ਤੁਹਾਡੀਆਂ ਕੈਂਸਲ ਹੋ ਸਕਦੀਆਂ। ਸਿੱਧੀ ਗੱਲ ਆ, ਇਹਦੇ ਵਿੱਚ ਕੋਈ ਇਹਨੂੰ ਹੋਰ ਨਰਮ ਤਰੀਕੇ ਨਾਲ ਨਹੀਂ ਇਹਨੂੰ ਕਿਹਾ ਜਾ ਸਕਦਾ, ਹੈ ਨਾ। ਤੇ ਇਹ ਪਤਾ ਹੁਣ ਸੁਣਨ ਵਾਲੇ ਨੂੰ ਜਿਹਦੀ ਤਰੀਕ ਆ ਉਹਦੇ ਤਾਂ ਕਹਿਰ ਹੀ ਟੁੱਟ ਰਿਹਾ ਹੋਣਾ ਹੁਣ ਕਿ ਯਾਰ ਇਹ ਹੁਣ ਕਦੋਂ ਕਰੂਗੇ। ਇਹਦਾ ਮਤਲਬ ਇਹ ਹੈ ਕਿ ਜੇ ਕੋਰਟ ਹੀ ਬੰਦ ਆ ਤਾਂ ਤਰੀਕ ਵੀ ਨਹੀਂ ਹੋਣੀ, ਤੇ ਤੁਹਾਡੀ ਰੀਸਕੈਜੂਲ ਵੀ ਨਹੀਂ ਹੋ ਸਕਣੀ।
ਸੋ ਹੁਣ ਜਿੱਦਾਂ ਰੀਸਕੈਜੂਲ ਆ 1 ਮਹੀਨੇ ਦੀਆਂ ਜਿਹੜੀਆਂ ਤਰੀਕਾਂ, ਉਹ ਬੰਦਾ ਹੁਣ ਏਦਾਂ ਨਹੀਂ ਕਿ ਉਹਨਾਂ ਨੇ 1 ਮਹੀਨੇ ਤੁਹਾਡੀ ਅਗਲੇ ਮਹੀਨੇ ਕਰ ਦੇਣੀ ਆ ਹੁਣ, ਕਿਉਂਕਿ ਅਗਲੇ ਮਹੀਨੇ ਤਾਂ ਉਹਨਾਂ ਦਾ ਆਲਰੇਡੀ ਸਕੈਜੂਲ ਭਰਿਆ ਹੋਇਆ ਸੀਗਾ। ਸੋ ਆ ਜਿਹੜਾ ਹੁਣ ਜਿੱਦਾਂ 1 ਮਹੀਨੇ ਜੇ ਬੰਦ ਹੋ ਗਈ ਸਰਕਾਰ ਨੇ, ਇਹਨੂੰ ਚੱਕ ਕੇ ਉਹਨਾਂ ਨੇ ਅੱਗੇ 2 ਜਾਂ 3 ਸਾਲ ਅੱਗੇ ਜਿਹੜਾ ਪਾਣਾ ਵਾ। ਜਿਹੜੇ ਅਕਤੂਬਰ ਵਾਲੇ ਕੇਸ ਆ, ਉਮੀਦ ਹੀ ਤੁਸੀਂ ਕਰ ਸਕਦੇ ਆ ਕਿ ਛੇਤੀ ਤੋਂ ਛੇਤੀ ਇਹ ਸਰਕਾਰ ਜੇ ਬੰਦ ਹੁੰਦੀ ਹੈ ਤਾਂ ਖੋਲਣ, ਨਹੀਂ ਤਾਂ ਇਹ ਥੋੜਾ ਜਿਹਾ ਚੱਕਾ ਜਾਮ ਕਰ ਦੇਣਾ ਹੈ ਤੁਹਾਡਾ। ਇਹਦੇ ਵਿੱਚ ਹੁਣ ਇੱਕ ਚੀਜ਼ ਆ ਜਾਂਦੀ ਆ, ਡਿਟੇਨਡ ਡਾਕਟ। ਇਹ ਡਿਟੇਨਡ ਡਾਕਟ ਜਿਹੜਾ ਹੁੰਦਾ, ਉਹ ਹੁੰਦਾ ਕਿ ਜਿਹੜੇ ਜੇਲ੍ਹ ਤੋਂ ਰਹਿ ਕੇ ਜਿਹਨਾਂ ਨੂੰ ਕੇਸ ਲੜਨੇ ਪੈਂਦੇ ਆ, ਜੇਲ੍ਹਾਂ ਦੇ ਅੰਦਰ ਹੀ ਜਿਹੜੇ ਲੋਕ ਆ, ਬਾਰਡਰ ਤੋਂ ਹੀ ਜਿਹੜੇ ਜੇਲ੍ਹਾਂ 'ਚ ਪਾਏ ਆ, ਉਹਨਾਂ ਨਾਲ ਨਹੀਂ ਧੱਕਾ ਕਰ ਸਕਦੇ। ਉਹਨਾਂ ਨੂੰ ਨਹੀਂ ਇਹ ਕਹਿ ਸਕਦੇ ਕਿ ਨਹੀਂ ਆਪਾਂ ਬੰਦ ਹੋ ਗਏ, ਹੁਣ ਤੁਸੀਂ ਮਹੀਨਾ ਹੋਰ ਜੇਲ੍ਹ 'ਚ ਰਹੋ। ਇਹਦੇ ਵਿੱਚ ਉਹ ਵੀ ਆ ਜਾਂਦੇ ਆ ਲੋਕ ਜਿਹੜੇ ਬਾਰਡਰ ਤੇ ਫੜੇ ਜਾਂਦੇ ਆ, ਜਿਹਨਾਂ ਦੇ ਬਿਆਨ ਫੇਲ ਹੋ ਜਾਂਦੇ ਆ, ਉਹਨੂੰ ਉਹ ਸਾਰੇ ਡਿਟੇਨਡ ਕੋਰਟ ਜਿਹੜੇ ਹੁੰਦੇ ਆ, ਡਿਟੇਨਡ ਕੋਰਟ ਜਿਹੜਾ ਉਹ ਨਹੀਂ ਬੰਦ ਹੋਣਾ, ਉਹ ਖੁੱਲ੍ਹਾ ਰਹਿਣਾ। ਤੇ ਡਿਟੇਨਡ ਕੇਸਾਂ ਦੇ ਵਿੱਚ, ਡਿਟੇਨਡ ਕੋਰਟ ਦੇ ਵਿੱਚ ਕਈ ਨਾਨ ਡਿਟੇਨਡ ਕੇਸ ਵੀ ਹੁੰਦੇ ਆ, ਮਤਲਬ ਕਿ ਡਿਟੇਨਡ ਕੋਰਟ ਦੇ ਮੁਰੇ ਆ ਉਹ, ਪਰ ਉਹਨੂੰ ਬੌਂਡ ਦੇ ਕੇ ਜਾਂ ਉਹ ਛੱਡਤਾ ਸੀਗਾ ਨਾ। ਸੋ ਉਹ ਜਿਹੜੇ ਕੇਸ ਆ, ਮਤਲਬ ਹੁਣ ਜਿੱਦਾਂ ਸੈਨ ਫਰਾਂਸਿਸਕੋ ਦੇ ਵਿੱਚ 2 ਕੋਰਟ ਆ ਨਾ, ਹੰਬਰਟ ਮੌਂਟਗਮਰੀ ਵਾਲਾ ਜਿਹੜਾ ਹੈਗਾ ਉਹ ਹੈਗਾ ਰੈਗੂਲਰ ਕੋਰਟ, ਸੈਂਸਮ ਸਟਰੀਟ ਤੇ ਜਿਹੜਾ ਹੈਗਾ ਉਹ ਹੈਗਾ ਡਿਟੇਨਡ ਕੋਰਟ। ਜਿਹੜਾ ਡਿਟੇਨਡ ਕੋਰਟ ਖੁੱਲ੍ਹਾ ਰਹਿਣਾ, ਡਿਟੇਨਡ ਕੋਰਟ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਬੰਦ ਆ ਲੋਕ, ਉਹਨਾਂ ਦੇ ਕੇਸ ਉੱਦਾਂ ਹੀ ਚੱਲਣੇ ਆ, ਤੇ ਜਿਹੜੇ ਲੋਕਾਂ ਨੂੰ ਬੌਂਡ ਮਿਲ ਕੇ ਛੱਡਤਾ ਵਾ, ਉਹਨਾਂ ਦੀ ਉਹਨਾਂ ਨੇ ਅੱਗੇ ਤਰੀਕ ਪਾ ਦੇਣੀ ਹੈ। ਠੀਕ ਹੈ। ਤੇ ਸੋ ਜਿੱਦਾਂ ਤੁਸੀਂ ਕਿਹਾ ਆ, ਸੋ ਚਲੋ ਉਹਦੇ ਵਿੱਚ ਤਾਂ ਹੁਣ ਤੁਹਾਡੇ ਵੀ ਹੱਥ ਵੱਜੇ, ਉਹਨਾਂ ਦੇ ਵੀ ਹੱਥ ਵੱਜੇ ਆ। ਜੇ ਉਹ ਬੰਦ ਹੁੰਦੇ ਆ ਤਾਂ ਓਬਵੀਅਸਲੀ ਪੋਸਟਪੋਨ ਹੀ ਜਿਹੜਾ ਉਹ ਹੋਊਗਾ। ਤੇ ਕਿੰਨੇ ਦਿਨ ਹੁੰਦਾ, ਕਿਵੇਂ ਹੁੰਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਦੱਸੂਗਾ ਵੀ ਗਵਰਨਮੈਂਟ ਸ਼ਟਡਾਊਨ ਕਿੱਥੇ ਤੱਕ ਜਿਹੜੀ ਹੋ ਜਾਂਦੀ ਹੈ, ਹੁੰਦੀ ਆ, ਲਾਸਟ ਮਿੰਟ ਡੀਲ ਕੋਈ ਬਣਦੀ ਆ, ਬਚ ਜਾਂਦੀ ਆ, ਕੀ ਹੁੰਦੀ ਆ। ਕਿਉਂਕਿ ਐਂਗਲ ਇਹ ਵੀ ਇੱਕ ਆਪਾਂ ਦੇਖ ਰਹੇ ਆ ਨਾ ਵੀ ਇਲੈਕਸ਼ਨਾਂ ਵੀ ਆ ਰਹੀਆਂ, ਦੋਨੋਂ ਜਾਣੀਆਂ ਨੇ, ਦੋਨੋਂ ਹੀ ਪਾਰਟੀਆਂ ਇੱਕ ਦੂਜੇ ਦੇ ਤਹਿਮਤ ਲਾਉਣਗੀਆਂ ਵੀ ਉਹਦੇ ਕਰਕੇ ਹੋਇਆ, ਉਹਦੇ ਕਰਕੇ ਹੋਇਆ। ਇਲੈਕਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਵੀ ਨਹੀਂ ਚਾਹੁੰਦੇ ਹੋਣਗੇ, ਹੋਪਫੁਲੀ ਪਾਸ ਵੀ ਜਿਹੜਾ ਉਹ ਹੋ ਜਾਵੇ, ਕੁਛ ਜਿਹੜਾ ਕੰਮ ਚੱਲ ਵੀ ਪਵੇ। ਪਰ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਜਾਂ ਉਹਨਾਂ ਨੂੰ ਕੀ ਤੁਸੀਂ ਹੁਣ ਕਹਿਣਾ ਚਾਹੁੰਦੇ ਵੀ ਭਾਈ ਵੀ ਕਿੱਦਾਂ ਤਿਆਰ ਰਹਿਣ? ਓਬਵੀਅਸਲੀ ਮੈਂਟਲੀ ਬੜਾ ਅਪਸੈਟ ਹੁੰਦਾ ਹੈ ਜੇ ਬੰਦੇ ਦੀ ਕਈ ਸਾਲਾਂ ਦਾ ਵੇਟ ਹੋਣ ਤੋਂ ਬਾਅਦ 'ਚ ਤਰੀਕ ਫਿਰ ਦੁਬਾਰਾ ਪੋਸਟਪੋਨ ਹੋ ਜਾਵੇ। ਕੀ ਹੁਣ ਕਿਹਾ ਜਾ ਸਕਦਾ? ਇਹੀ ਕਿਹਾ ਜਾ ਸਕਦਾ ਕਿ ਪਹਿਲਾਂ ਵੀ ਉਹ ਆਪਣਾ ਮੁਸੀਬਤਾਂ ਕੱਟ ਕੇ ਹੀ ਉਰੇ ਆਏ ਆ, ਬਾਰਡਰ ਟੱਪ ਕੇ ਆਏ ਆ, ਟਫ ਲੋਕ ਆ। ਇੱਦਾਂ ਤਰੀਕ ਹੁਣ ਫਰਸਟ੍ਰੇਸ਼ਨ ਤੁਹਾਨੂੰ ਹੋਣੀ ਆ, ਪਰ ਕੀ ਕਰ ਸਕਦੇ ਆ ਇਹਦੇ ਵਿੱਚ? ਜੱਜ ਦੇ ਹੁਣ ਬੰਦੂਕ ਤਾਂ ਰੱਖ ਨਹੀਂ ਸਕਦੇ ਸਿਰ ਤੇ ਕਿ ਭਾਈ ਮੇਰੀ ਤਰੀਕ ਦੇ। ਤੇ ਜਿਹਨਾਂ ਦਾ ਕੋਈ ਫੈਮਿਲੀ ਮੈਂਬਰ ਪਿੱਛੇ ਰਹਿ ਜਾਂਦਾ ਵਾ, ਕੋਈ ਦਿੱਕਤ ਕਿਸੇ ਨੂੰ ਹੈਗੀ, ਉਹ ਆਪਣੀ ਮੋਸ਼ਨ ਟੂ ਐਡਵਾਂਸ ਕਰ ਸਕਦਾ ਬਾਅਦ 'ਚ, ਇਹੀ ਹੋ ਸਕਦਾ। ਤੇ ਇਹ ਤੋਂ ਇਲਾਵਾ ਜਿਹੜੀ ਹੁਣ ਕੋਰਟ ਖੋਲ ਕੇ ਤੇ ਜੇ ਸਰਕਾਰ ਹੀ ਬੰਦ ਹੋ ਗਈ, ਉਹ ਤੇ ਹੁਣ ਮੈਂ ਕਿਹਾ ਉਹੀ ਲੜੀ ਜਾਂਦੇ ਆ ਕਾਂਗਰਸ ਦੇ ਵਿੱਚ। ਇਹ 'ਚ ਆਮ ਬੰਦਾ ਕੀ ਕਰ ਸਕਦਾ? ਆਮ ਬੰਦੇ ਦੀ ਕੋਈ ਆਵਾਜ਼ ਨਹੀਂ ਹੈਗੀ ਇਹਦੇ ਵਿੱਚ। ਜੀ ਜੀ। ਸੋ ਜੇ ਸਮਰਾਈਜ਼ ਕਰਨਾ ਹੋਵੇ, ਕਿਹੜੀਆਂ ਕੇਸਾਂ ਦੇ ਉੱਤੇ ਗਵਰਨਮੈਂਟ ਸ਼ਟਡਾਊਨ ਦਾ ਜ਼ਿਆਦਾ ਅਸਰ ਆ, ਕਿਹੜੇ ਜਿਹੜੇ ਆ ਉਹ ਚੱਲਣਗੇ ਤਾਂ ਸਹੀ ਪਰ ਸਲੋ ਸਪੀਡ ਦੇ ਵਿੱਚ ਚੱਲਣਗੇ? ਜੇ ਤੁਸੀਂ ਸਮਰਾਈਜ਼ ਕਰਨਾ ਹੋਵੇ ਇਮੀਗ੍ਰੇਸ਼ਨ ਦੇ ਪੱਖ ਤੋਂ, ਤੇ ਗਵਰਨਮੈਂਟ ਸ਼ਟਡਾਊਨ ਦਾ ਕੀ ਅਸਰ ਆਪਾਂ ਇਹਦੇ ਉੱਤੇ ਜਿਹੜਾ ਉਹ ਦੇਖਾਂਗੇ? ਫੈਮਿਲੀ ਬੇਸ ਦੇ ਹਿਸਾਬ ਨਾਲ ਜਿਹੜੇ ਫੈਮਿਲੀ ਬੇਸਡ ਵਾਲੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹ ਚੱਲਦੇ ਰਹਿਣੇ ਆ। ਜਿਹੜਾ ਸਭ ਤੋਂ ਵੱਡਾ ਫਰਕ ਆ, ਇਹ ਜਿਹੜੇ ਆਪਣੇ ਅਸਾਈਲਮ ਵਾਲੇ ਕੇਸ ਹੈਗੇ ਆ ਕੋਰਟ ਦੇ ਵਿੱਚ, ਇਹਨਾਂ ਨੂੰ ਫਰਕ ਜਿਹੜਾ ਉਹ ਡਾਇਰੈਕਟਲੀ ਪੈਣਾ। ਜਿਹੜੇ ਅਸਾਈਲਮ ਆਫਿਸ ਵਾਲੇ ਆ, ਅਸਾਈਲਮ ਆਫਿਸ ਵਾਲੇ ਕੇਸਾਂ ਨੂੰ ਕੋਈ ਫਰਕ ਨਹੀਂ ਪੈਣਾ। ਸੋ ਜਿਹੜੇ ਇਮੀਗ੍ਰੇਸ਼ਨ ਕੋਰਟ ਵਾਲੇ ਕੇਸ ਆ, ਉਹਨੂੰ ਸਭ ਤੋਂ ਵੱਡਾ ਫਰਕ ਪੈਣਾ, ਤੇ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਉਹ ਅੱਗੇ ਪੋਸਟਪੋਨ ਜਿਹੜੀਆਂ ਹੋ ਜਾਣੀਆਂ। ਜੀ। ਸੋ ਬਿਲਕੁਲ ਆਪਾਂ ਅਪਡੇਟ ਕਰਦੇ ਰਵਾਂਗੇ। ਤੇ ਅੱਜ ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਮਾਫੀ ਚਾਹੁੰਦੇ, ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ, ਪਰ ਨਾਲ ਦੇ ਨਾਲ ਇਹ ਦੱਸਦੇ ਜਾਈਏ ਵੀ ਸੰਦਲੀ ਭੈੜਾਂ ਪ੍ਰੋਗਰਾਮ 11 ਵਜੇ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਫਰੈਜ਼ਨੋ ਜਿਹੜਾ ਸਟੂਡੀਓ ਕੰਪਲੈਕਸ ਆ, ਉੱਥੇ ਹੋਣ ਜਾ ਰਿਹਾ। ਹੁਣ ਤੋਂ ਘੰਟੇ ਕੁ ਬਾਅਦ ਉਹ ਪ੍ਰੋਗਰਾਮ ਸ਼ੁਰੂ ਹੋਵੇਗਾ। ਤੇ ਆਪ ਸਭ ਨੂੰ ਬੇਨਤੀ ਆ, ਜਿਹੜੇ ਅਜੇ ਸੁਣ ਰਹੇ ਆ, ਵੀ ਰੈਡੀ ਸ਼ੈਡੀ ਹੋਵੋ, ਤਿਆਰ ਹੋ ਕੇ ਜਿਹੜਾ ਜੀ ਪਹੁੰਚੋ। ਵਧੀਆ ਪਰਿਵਾਰਕ ਮਾਹੌਲ ਜਿਹੜਾ ਉਹ ਹੋਵੇਗਾ ਤੇ ਸੋਹਣਾ ਮਨੋਰੰਜਨ ਕੀਤਾ ਜਾਵੇਗਾ। ਸਾਰੇ ਜਾਣਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹੁਮ ਹਮਾ ਕੇ ਪਹੁੰਚੋ। ਐਡਰੈਸ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ ਦੇ ਉੱਤੇ ਜਿਹੜਾ ਪਹੁੰਚੋ ਤੇ ਪਰਿਵਾਰਾਂ ਸਮੇਤ ਪਹੁੰਚੋ। ਬੱਚੇ, ਬਜ਼ੁਰਗ, ਮਾਈਆਂ, ਧੀਆਂ, ਭੈਣਾਂ, ਸਾਰੇ ਜਾਣੇ ਆਪਾਂ ਨੂੰ ਬੇਨਤੀ ਕਰਦੇ ਹਾਂ
ਵੀ ਉਹ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ। ਤੇ ਟਨੀ ਟਰਗੇਨਾ ਜੀ, ਥੈਂਕ ਯੂ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ।